ਅਤੇ ਅੱਜ ਦੀ ਇਹ ਜਿਹੜੀ ਪੋਡਕਾਸਟ ਸੀਰੀਜ਼ ਜਿਹੜੀ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ, ਇਹਦਾ ਖਾਸ ਮੰਤਵ ਹੋਊਗਾ ਸਾਡੇ ਸਿੱਖ ਇਤਿਹਾਸ ਬਾਰੇ ਗੱਲਬਾਤ ਕਰਨੀ। ਬਾਬਾ ਨਜ਼ਮੀ ਹੋਏ ਆ, ਹਾਂ ਬਿਲਕੁਲ, ਤੇ ਉਹਨਾਂ ਦਾ ਇੱਕ ਨਾ ਸ਼ੇਅਰ ਆ ਜੀ, ਤੇ ਉਹਦੇ ਵਿੱਚ ਉਹ ਬਹੁਤ ਖੂਬ ਲਿਖਦੇ ਆ। ਕਹਿੰਦੇ ਇਸ ਧਰਤੀ ਦਾ ਹਰ ਇੱਕ ਬੰਦਾ ਆਪਣੀ ਆਪ ਮਿਸਾਲ, ਅੱਛਾ, ਗੋਰਾ ਕਾਲਾ ਝੂਠਾ ਸੱਚਾ, ਆਪਣੀ ਆਪ ਮਿਸਾਲ। ਕਿਆ ਬਾਤ। ਸੋ ਇੱਦਾਂ ਹੀ ਜਦੋਂ ਹੁਣ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਮੁਕੰਮਲ ਹੋ ਸਕਦੇ ਹਾਂ। ਬਿਲਕੁਲ ਬਿਲਕੁਲ, ਕਿਉਂਕਿ ਜੇਕਰ ਤੁਸੀਂ ਤਵਾਰੀਖ ਤੇ ਝਾਤ ਮਾਰੋ, ਸਿੱਖ ਤਵਾਰੀਖ ਤੇ ਝਾਤ ਮਾਰੋ, ਹਰ ਇੱਕ ਦਿਨ ਇੰਪੋਰਟੈਂਟ ਆ, ਹਰ ਇੱਕ ਦਿਨ ਚੜ੍ਹਦੀ ਕਲਾ ਦਾ ਆ, ਹਰ ਇੱਕ ਦਿਨ ਕੋਈ ਨਾ ਕੋਈ ਮਸਾਇਲ ਪੈਦਾ ਹੋਈ ਆ। ਬਿਲਕੁਲ, ਸਿੱਖ ਤਵਾਰੀਖ ਤੋਂ 17 ਅਕਤੂਬਰ ਉਹਦੀ ਸਿੱਖ ਤਵਾਰੀਖ ਕੀ ਕਹਿੰਦੀ ਹੈ? 17 ਅਕਤੂਬਰ 1762 ਦੀ ਗੱਲ ਕਰੀਏ ਤਾਂ ਸਿੱਖਾਂ ਨੇ ਅਹਿਮਦ ਸ਼ਾਹ 'ਤੇ ਹਮਲਾ ਕਰਨ ਤੇ ਸਫਲਤਾ ਪੂਰਵਕ ਜਿੱਤ ਹਾਸਲ ਕਰ ਲਈ। ਅੱਜ ਦੇ ਦਿਨ ਅਕਾਲ ਤਖਤ ਸਾਹਿਬ 'ਤੇ ਅਰਦਾਸ ਬੇਨਤੀ ਕੀਤੀ ਸੀ। 1973 ਤੇ ਆ ਜਾਈਏ ਤੇ ਅਕਾਲੀ ਦਲ ਦੀ ਜਿਹੜੀ ਕਾਰਜਕਾਰਨੀ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਕੌਮ ਲਈ ਖੁਦ ਮੁਖਤਿਆਰੀ ਦੀ ਮੰਗ ਵੀ ਅੱਜ ਦੇ ਦਿਨ, ਜਦੋਂ ਤਾਂ ਅਸੀਂ ਜਾਂਦੇ ਹਾਂ ਰੋਪੜ ਤੋਂ ਮਾਛੂਵਾੜਾ ਸਾਹਿਬ ਵੱਲ ਨੂੰ ਜਾਂ ਇਸ ਰਾਹਾਂ ਤੇ ਜਾਂਦੇ ਹਾਂ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਸਾਹਿਬੇ ਕਮਾਲ ਦਾ ਤੁਹਾਨੂੰ ਇਤਿਹਾਸ ਯਾਦ ਆ। ਜਿਹੜੇ ਨਾਲ ਜਿਹੜੇ ਮੈਂ ਜਵਾਕਾਂ ਦੀ ਗੱਲ ਕੀਤੀ, ਆਪਣੇ ਛੋਟੇ ਵੀਰਾਂ ਦੀ ਗੱਲ ਕੀਤੀ, ਤਾਂ ਉਹਨੇ ਅਕਸਰ ਕਹਿਣਾ ਕਿ ਉਹ ਸ਼ਾਹ ਸ਼ਹਿਰ ਆ ਗਿਆ, ਕਹਿਣਾ ਭਾਜੀ ਇਸ ਵਲੌਗਰ ਦਾ ਪਿੰਡ ਆ ਗਿਆ। ਠੀਕ ਹੈ ਜੀ, ਬਿਲਕੁਲ। ਤੇ ਇਸ ਵਲੌਗਰ ਦਾ ਪਿੰਡ ਆ ਗਿਆ, ਜਾਂ ਫਿਰ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਮਸ਼ਹੂਰ ਗੈਂਗਸਟਰ ਉਹ ਹੁਣ ਆਪਣੇ ਨਾਮਾਂ ਦੇ ਨਾਲ ਪਿੰਡਾਂ ਦੇ ਸ਼ਹਿਰਾਂ ਦੇ ਨਾਮ ਲਾਉਂਦੇ ਆ। ਕਿਉਂ ਜੇ ਅਸੀਂ ਸਕੂਲ ਦੇ ਵਿੱਚ ਬਹੁਤੇ ਹੁਸ਼ਿਆਰ ਬੱਚੇ ਨਹੀਂ ਸੀ, ਪਰ ਇਤਿਹਾਸ ਤੋਂ ਕਿਤੇ ਨਾ ਕਿਤੇ ਜਾਣੂ ਸੀ, ਜਨਰਲ ਨੌਲੇਜ ਸੀ। ਪਰ ਅੱਜ ਕੱਲ੍ਹ ਦੇ ਬੱਚਿਆਂ ਦੀ ਮਾਫ ਕਰਨਾ, ਇੰਟੈਲੀਜੈਂਟ ਤੋਂ ਇੰਟੈਲੀਜੈਂਟ ਵੀ ਹੋਣਗੇ, ਪਰ ਉਹਨਾਂ ਦੀ ਜਨਰਲ ਨੌਲੇਜ ਇੰਨੀ ਘੱਟ ਤੇ ਉੱਤੋਂ ਇਤਿਹਾਸ ਤੋਂ ਇੰਨੇ ਕੁ ਘੱਟ ਵਾਕਫ ਨੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਅਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਅੱਜ ਦੇ ਪੋਡਕਾਸਟ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਅਤੇ ਅੱਜ ਦੀ ਇਹ ਜਿਹੜੀ ਪੋਡਕਾਸਟ ਸੀਰੀਜ਼ ਜਿਹੜੀ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ, ਇਹਦਾ ਖਾਸ ਮੰਤਵ ਹੋਊਗਾ ਸਾਡੇ ਸਿੱਖ ਇਤਿਹਾਸ ਬਾਰੇ ਗੱਲਬਾਤ ਕਰਨੀ। ਸਿੱਖ ਇਤਿਹਾਸ ਦੇ ਵਿੱਚ ਜਿਹੜੀਆਂ ਅਹਿਮ ਘਟਨਾਵਾਂ ਘਟਨੀਆਂ ਉਹਦੇ ਬਾਰੇ ਗੱਲਬਾਤ ਕਰਨੀ, ਸਾਡੇ ਯੋਧਿਆਂ 'ਤੇ ਗੱਲਬਾਤ ਕਰਨੀ। ਅਤੇ ਇਹਦੇ ਲਈ ਜਿਹੜੀ ਮੇਰੇ ਨਾਲ ਦੀ ਸੀਟ 'ਤੇ ਬੰਦਾ ਬੈਠਾ ਹੈ, ਉਹ ਅਸੀਂ ਬੜੀ ਮੁਸ਼ਕਿਲ ਨਾਲ ਘੇਰ ਕੇ ਲਿਆਂਦਾ ਆ। ਹੈਗਾ ਤਾਂ ਮੇਰਾ ਸੀਨੀਅਰ ਆ, ਪਰ ਬੰਦਾ ਕਿਤੇ ਨਾ ਕਿਤੇ ਅਲੋਪ ਹੋ ਗਿਆ ਸੀ। ਆਓ ਸਵਾਗਤ ਕਰਦੇ ਹਾਂ। ਬਾਬਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਤੇ ਪੋਡਕਾਸਟ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਬਾਬਾ ਜੀ ਜਿੱਦਾਂ ਮੈਂ ਕਿਹਾ ਕਿ ਬੰਦਾ ਬੜੀ ਮੁਸ਼ਕਿਲ ਘੇਰ ਕੇ ਲਿਆਂਦਾ। ਪਹਿਲੋਂ ਤੁਸੀਂ ਰੇਡੀਓ 'ਤੇ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਹੋ, ਕਿੱਥੇ ਗੈਪ ਹੋ ਗਏ ਇੰਨਾ ਚਿਰ? ਜੀ ਬਿਲਕੁਲ, ਜਦੋਂ ਤੁਸੀਂ ਗੱਲ ਕੀਤੀ ਮੈਂ ਸੁਣ ਰਿਹਾ ਸੀ ਇਹ ਗੱਲ। ਸੋ ਮੈਨੂੰ ਲੱਗਦਾ ਕਿ ਬੰਦਾ ਗਾਇਬ ਨਹੀਂ ਹੁੰਦਾ, ਉਹਦੀ ਉਪਸਥਿਤੀ ਕਿਤੇ ਹੋਰ ਹੁੰਦੀ ਆ। ਇੰਨਾ ਜ਼ਰੂਰ ਸੀ ਕਿ ਮੀਡੀਆ ਤੋਂ ਥੋੜ੍ਹੇ ਦੇਰ ਲਈ ਦੂਰੀ ਬਣਾ ਲਈ, ਅਤੇ ਉਹਦੀ ਦੂਰੀ ਦਾ ਵੀ ਮੈਂ ਕਾਰਨ ਥੋੜ੍ਹਾ ਦੱਸਦਾ ਚੱਲਾਂ। ਹਾਂ ਬਿਲਕੁਲ। ਅਤੇ ਜਿੱਦਾਂ ਅਸੀਂ ਪਹਿਲਾਂ ਗੱਲਬਾਤ ਕਰ ਰਹੇ ਸੀ, ਉਹਦਾ ਕਾਰਨ ਇਹੀ ਬਣਿਆ ਕਿ ਜਦੋਂ ਤੁਸੀਂ ਜਾਣਨ ਲੱਗਦੇ ਹੋ ਕਿ ਜਾਣਨ ਨੂੰ ਹਜੇ ਬਹੁਤ ਕੁਛ ਪਿਆ ਆ। ਬਿਲਕੁਲ, ਹੈ ਨਾ, ਕਿ ਅਸੀਂ ਜੇਕਰ ਕੁਛ ਡਿਲੀਵਰ ਕਰਨਾ ਆ, ਹੈ ਨਾ, ਬੇਸ਼ੱਕ ਉਹ ਕੋਈ ਵੀ ਮਾਧਿਅਮ ਹੋਵੇ, ਉਹ ਰੇਡੀਓ ਦਾ ਮਾਧਿਅਮ ਹੋਵੇ, ਪੋਡਕਾਸਟ ਦਾ ਮਾਧਿਅਮ ਹੋਵੇ ਜਾਂ ਟੀ ਵੀ ਦਾ ਮਾਧਿਅਮ ਹੋਵੇ, ਅਤੇ ਸਾਡੀ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਪਹਿਲਾਂ ਆਪਣੀ ਜਾਣਕਾਰੀ 'ਚ ਵਾਧਾ ਕਰੀਏ। ਗਿਆਨ ਨਹੀਂ ਮੈਂ ਕਹੂੰਗਾ, ਜਾਣਕਾਰੀ 'ਚ ਵਾਧਾ ਕਹੂੰਗਾ। ਜੇਕਰ ਗਿਆਨ ਦਾ ਪ੍ਰਾਪਤੀ ਹੋ ਗਈ ਫਿਰ ਤਾਂ ਕਿਆ ਹੀ ਬਾਤਾਂ ਨੇ। ਬਿਲਕੁਲ। ਅਤੇ ਇਹ ਕੋਸ਼ਿਸ਼ ਸੀ ਕਿ ਜਾਣਕਾਰੀ 'ਚ ਵਾਧਾ ਕਰਕੇ ਹੀ ਸਾਰਿਆਂ ਤੱਕ ਰੂਬਰੂ ਹੋਇਆ ਜਾਵੇ। ਕਿਉਂ? ਬਿਲਕੁਲ। ਪਤਾ ਕੀ ਗੁਰਸੇਵਕ ਵੀਰੇ, ਕਈ ਵਾਰ ਜਦੋਂ ਆਪਾਂ ਹਰ ਪ੍ਰੋਗਰਾਮ ਦਾ ਇੱਕ ਔਰਾ ਹੁੰਦਾ ਆ। ਕਈ ਵਾਰ ਜਿਹੜਾ ਪ੍ਰੋਗਰਾਮ ਹੁੰਦਾ ਜਾਂ ਪੋਡਕਾਸਟ ਵਿੱਚ ਸਿਰਫ ਆਪਣੇ ਐਕਸਪੀਰੀਅੰਸ ਸ਼ੇਅਰ ਕਰਨੇ ਹੁੰਦੇ ਜਾਂ ਹਾਸੇ ਠੱਠੇ ਦੀਆਂ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ, ਉਹਦੇ ਲਈ ਤਾਂ ਜਿੱਦਾਂ ਤੁਸੀਂ ਕਿਹਾ ਕਿ ਇੰਨਾ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਗਿਆਨ ਜਾਂ ਉਹ ਘਟਨਾਵਾਂ ਬਾਰੇ ਪੜ੍ਹੀਏ। ਪਰ ਜਦੋਂ ਆਪਾਂ ਗੱਲ ਵੀ ਕੀਤੀ ਕਿ ਆਪਾਂ ਇੱਕ ਪ੍ਰੋਗਰਾਮ ਕਰਨਾ ਹੈ ਜਿਹਦਾ ਮੁੱਖ ਮੰਤਵ ਹੋਊਗਾ ਕਿ ਅਸੀਂ ਸਿੱਖ ਇਤਿਹਾਸ ਜਿਹੜਾ ਆ ਉਹਦੇ ਬਾਰੇ ਗੱਲਬਾਤ ਕਰੀਏ, ਅਤੇ ਉਹਦੇ ਲਈ ਮੈਨੂੰ ਲੱਗਦਾ ਕਿ ਤਿਆਰੀ ਉਨੀ ਜ਼ਿਆਦਾ ਜ਼ਰੂਰੀ ਆ। ਕਿਉਂਕਿ ਜਦੋਂ ਡਿਲੀਵਰ ਕਰਨਾ ਹੁੰਦਾ ਤਾਂ ਪਹਿਲੋਂ ਆਪਣੇ ਆਪ ਨੂੰ ਉਸ ਲੈਵਲ 'ਤੇ ਲੈ ਕੇ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ।
ਜੀ ਬਿਲਕੁਲ। ਜਿੱਦਾਂ ਹੁਣ ਅਸੀਂ ਸਿੱਖ ਯੋਧਿਆਂ ਦੀ ਜਾਂ ਮਸਾਇਲ ਦੀ ਗੱਲ ਕੀਤੀ ਸੀਗੀ, ਅਤੇ ਮੈਨੂੰ ਇੱਥੇ ਨਾ ਬਾਬਾ ਨਾਜ਼ਮੀ ਦਾ ਤੁਸੀਂ ਗੱਲ ਕੀਤੀ ਸੀ। ਬੇਸ਼ੱਕ ਆਪਣੀ ਹਾਸੇ ਠੱਠੇ ਦਾ ਹੀ ਪ੍ਰੋਗਰਾਮ ਨਾ ਕਰਨਾ ਹੋਵੇ ਕਿ ਉਹਦੇ ਲਈ ਇੰਨੀ ਤਿਆਰੀ ਦੀ ਲੋੜ ਨਹੀਂ, ਪਰ ਉੱਥੇ ਨਾ ਮੈਨੂੰ ਇੱਕ ਗੱਲ ਯਾਦ ਆ ਜਾਂਦੀ ਆ। ਬਾਬਾ ਨਾਜ਼ਮੀ ਹੋਏ ਆ ਆਪਣੇ, ਅਤੇ ਉਹਨਾਂ ਦਾ ਇੱਕ ਨਾ ਸ਼ੇਅਰ ਆ ਜੀ, ਅਤੇ ਉਹਦੇ ਵਿੱਚ ਉਹ ਬਹੁਤ ਖੂਬ ਲਿਖਦੇ ਆ। ਕਹਿੰਦੇ ਇਸ ਧਰਤੀ ਦਾ ਹਰ ਇੱਕ ਬੰਦਾ ਆਪਣੀ ਆਪ ਮਿਸਾਲ, ਅੱਛਾ, ਗੋਰਾ ਕਾਲਾ ਝੂਠਾ ਸੱਚਾ, ਆਪਣੀ ਆਪ ਮਿਸਾਲ। ਕਿਆ ਬਾਤ। ਸੋ ਜਿਹੜੀ ਇਹ ਮਸਾਇਲ ਦੀ ਗੱਲ ਕੀਤੀ ਆ, ਤੁਸੀਂ ਮਿਸਾਲ ਦੀ ਗੱਲ ਕੀਤੀ ਆ, ਸੋ ਮੈਨੂੰ ਲੱਗਦਾ ਜੇਕਰ ਉਹ ਆਪਣਾ ਪ੍ਰੋਗਰਾਮ ਵੀ ਕਰ ਰਹੇ ਹੋ, ਆਪਣੀ ਜ਼ਿੰਦਗੀ ਦੇ ਤਜਰਬੇ ਵੀ ਸਾਂਝੇ ਕਰਦੇ ਨੇ, ਤੇ ਉਹ ਵੀ ਸਾਨੂੰ ਸੁਚੱਜੇ ਢੰਗ ਨਾਲ ਕਰਨੇ ਚਾਹੀਦੇ ਆ। ਇੱਥੇ ਮੈਂ ਕਿਸੇ ਤੇ ਕਿੰਤੂ ਨਹੀਂ, ਬਿਲਕੁਲ। ਆਪਾਂ ਦੇਖੋ, ਮੈਂ ਹਰ ਤਰੀਕੇ ਦਾ ਪ੍ਰਸ਼ੰਸਕ ਹੁੰਦਾ, ਹਰ ਤਰੀਕੇ ਦਾ ਲਿਸਨਰ ਹੁੰਦਾ। ਕਿਸੇ ਨੂੰ ਜੇ ਸਿੱਖ ਇਤਿਹਾਸ ਨੂੰ ਸੁਣਨ ਵਾਲੇ ਆ ਤਾਂ ਕਈ ਜਾਣੇ ਐਸੇ ਵੀ ਆ ਜਿਹੜੇ ਸਾਰਾ ਦਿਨ, ਜਿਨ੍ਹਾਂ ਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਸਟਰੈਸ ਹੈ, ਅਤੇ ਉਹਨੂੰ ਐਂ ਹੁੰਦਾ ਕਿ ਜੇ ਅੱਧੇ ਘੰਟੇ ਨਾਲ ਬੰਦੇ ਦੀ ਉਹ ਸਟਰੈਸ ਦੂਰ ਹੁੰਦੀ ਆ, ਹੱਸ ਖੇਡ ਲਈਦਾ, ਅਤੇ ਉਹਦੇ ਲਈ ਉਹੀ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਆ। ਸੋ ਜਿਸ ਤਰੀਕੇ ਇਹ ਪ੍ਰੋਗਰਾਮ ਅਹਿਮ ਆ, ਉੱਦਾਂ ਦੇ ਉਹ ਪ੍ਰੋਗਰਾਮ ਵੀ ਅਹਿਮ ਆ। ਆਪਾਂ ਕਿਸੇ 'ਤੇ ਕਿੰਤੂ ਪਰੰਤੂ ਨਹੀਂ, ਪਰ ਆਪਾਂ ਗੱਲ ਕਰ ਰਹੇ ਸੀ ਕਿ ਹਰ ਪ੍ਰੋਗਰਾਮ ਅਲੱਗ ਤਰੀਕੇ ਦਾ ਹੁੰਦਾ। ਹਾਂ, ਬਿਲਕੁਲ, ਕਿ ਹਰ ਕਿਸੇ ਦੀ ਆਪਣੀ ਇੱਕ ਇੰਪੋਰਟੈਂਸ ਹੁੰਦੀ ਆ। ਸੋ ਇੱਦਾਂ ਹੀ ਜਦੋਂ ਹੁਣ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ, ਮੈਨੂੰ ਨਹੀਂ ਲੱਗਦਾ ਕਿ ਅਸੀਂ ਕਦੇ ਮੁਕੰਮਲ ਹੋ ਸਕਦੇ ਹਾਂ। ਬਿਲਕੁਲ ਬਿਲਕੁਲ। ਕਿਉਂਕਿ ਜੇਕਰ ਤੁਸੀਂ ਤਵਾਰੀਖ 'ਤੇ ਝਾਤ ਮਾਰੋ, ਸਿੱਖ ਤਵਾਰੀਖ 'ਤੇ ਝਾਤ ਮਾਰੋ, ਹਰ ਇੱਕ ਦਿਨ ਇੰਪੋਰਟੈਂਟ ਆ, ਹਰ ਇੱਕ ਦਿਨ ਚੜ੍ਹਦੀ ਕਲਾ ਦਾ ਆ, ਹਰ ਇੱਕ ਦਿਨ ਕੋਈ ਨਾ ਕੋਈ ਮਸਾਇਲ ਪੈਦਾ ਹੋਈ ਆ, ਹਰ ਇੱਕ ਦਿਨ ਕੋਈ ਨਾ ਕੋਈ ਸ਼ਹਾਦਤ ਹੋਈ ਆ। ਬਿਲਕੁਲ। ਅਤੇ ਜਿੱਥੇ ਹੁਣ ਪ੍ਰੋਗਰਾਮ ਦੀ ਗੱਲ ਕਰਦੇ, ਮੈਂ ਚਾਹਾਂਗਾ ਕਿ ਮੈਂ ਅੱਜ ਦੇ ਦਿਨ ਦੀਆਂ ਕੁਛ ਕੁ ਘਟਨਾਵਾਂ, ਬਿਲਕੁਲ, ਆਪਾਂ ਮੈਂ ਜਿੱਦਾਂ ਮੈਂ ਫਾਰਮੈਟ ਦੱਸਦਾ ਜਾਵਾਂ ਕਿ ਇਸ ਪ੍ਰੋਗਰਾਮ ਦਾ ਫਾਰਮੈਟ ਵੀ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿੰਨੇ ਵੀ ਐਪੀਸੋਡ ਮੈਂ ਗੁਰਸੇਵਕ ਵੀਰ ਨਾਲ ਰਿਕਾਰਡ ਕਰਿਆ ਕਰੂੰਗਾ, ਜਾਂ ਜਿਹੜਾ ਵੀ ਐਪੀਸੋਡ ਸਿੱਖ ਇਤਿਹਾਸ 'ਤੇ ਆਧਾਰਿਤ ਹੋਇਆ ਕਰੂਗਾ, ਉਹਦਾ ਜਿਹੜਾ ਪਹਿਲਾ ਸੈਗਮੈਂਟ ਹੈ ਉਹ ਸਾਡੀ ਸਿੱਖ ਤਵਾਰੀਖ ਹੋਇਆ ਕਰੂਗੀ। ਫਿਰ ਅਸੀਂ ਗੱਲ ਕਰਿਆ ਕਰਾਂਗੇ ਸਾਡੇ ਯੋਧਿਆਂ ਦੀ, ਜਿਸ ਪਰਸਨੈਲਿਟੀ ਦੀ ਵੀ ਗੱਲਬਾਤ ਹੋਇਆ ਕਰੂਗੀ, ਉਹਦੀ ਜੀਵਨੀ 'ਤੇ ਜਾਂ ਉਹਦੀ ਜੀਵਨੀ 'ਚ ਜਿਹੜੀਆਂ ਅਹਿਮ ਘਟਨਾਵਾਂ, ਉਹਦੇ 'ਤੇ ਗੱਲਬਾਤ ਕਰਿਆ ਕਰਾਂਗੇ। ਸੋ ਸ਼ੁਰੂਆਤ ਵੀਰੇ ਅੱਜ ਬਿਲਕੁਲ ਸਿੱਖ ਤਵਾਰੀਖ ਤੋਂ। 17 ਅਕਤੂਬਰ ਉਹਦੀ ਸਿੱਖ ਤਵਾਰੀਖ ਕੀ ਕਹਿੰਦੀ ਆ? ਕੁਛ ਕੁ ਨਾ ਅਹਿਮ ਘਟਨਾਵਾਂ ਦੀ ਹੀ ਅਸੀਂ ਸਾਂਝ ਪਾਵਾਂਗੇ, ਕਿਉਂਕਿ ਇੱਕ ਨਾ ਸਬੱਬ ਬਣ ਜਾਂਦਾ ਆ ਉਸ ਘਟਨਾਵਾਂ ਨੂੰ ਯਾਦ ਕਰਨ ਦਾ, ਕਿਉਂਕਿ ਸਿੱਖ ਹਿਸਟਰੀ ਬਹੁਤ ਬੜੀ ਹੈ। ਬਿਲਕੁਲ ਬਿਲਕੁਲ। ਵੈਸੇ ਤਾਂ ਵਰਲਡ ਹਿਸਟਰੀ ਬਹੁਤ ਵਿਸ਼ਾਲ ਆ। ਬਿਲਕੁਲ। ਪਰ ਅਸੀਂ ਜੇਕਰ ਸਿੱਖ ਹਿਸਟਰੀ ਪੜ੍ਹ ਲਈਏ ਸਾਡੇ ਲਈ ਉਨਾ ਬਹੁਤ ਆ, ਪੰਜਾਬ ਦਾ ਇਤਿਹਾਸ ਹੀ ਪੜ੍ਹ ਲਈਏ ਉਨਾ ਹੀ ਸਾਡੇ ਲਈ ਬਹੁਤ ਆ। ਅਤੇ ਜੇਕਰ 17 ਅਕਤੂਬਰ 1762 ਦੀ ਗੱਲ ਕਰੀਏ ਤਾਂ ਸਿੱਖਾਂ ਨੇ ਅਹਿਮਦ ਸ਼ਾਹ 'ਤੇ ਹਮਲਾ ਕਰਨ ਅਤੇ ਸਫਲਤਾਪੂਰਵਕ ਜਿੱਤ ਹਾਸਲ ਕਰ ਲਈ। ਅੱਜ ਦੇ ਦਿਨ ਅਕਾਲ ਤਖਤ ਸਾਹਿਬ 'ਤੇ ਅਰਦਾਸ ਬੇਨਤੀ ਕੀਤੀ ਸੀ। ਕਿਆ ਬਾਤ ਹੈ, ਕਿਆ ਬਾਤ ਹੈ। ਅਤੇ ਉਸ ਤੋਂ ਉਪਰੰਤ ਜੇਕਰ 1973 'ਤੇ ਆ ਜਾਈਏ ਅਤੇ ਅਕਾਲੀ ਦਲ ਦੀ ਜਿਹੜੀ ਕਾਰਜਕਾਰਨੀ ਨੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰਕੇ ਕੌਮ ਲਈ ਖੁਦ ਮੁਖਤਿਆਰੀ ਦੀ ਮੰਗ ਵੀ ਅੱਜ ਦੇ ਦਿਨ ਕੀਤੀ ਸੀ। ਇਹ ਦੋ ਅਹਿਮ ਘਟਨਾਵਾਂ 17 ਅਕਤੂਬਰ ਦੀਆਂ ਨੇ। ਤੇ ਬਿਲਕੁਲ ਜੀ 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 ਜੀ। ਤੇ ਉਸ ਤੋਂ ਉਪਰੰਤ ਜੇਕਰ ਮੈਂ 1973 ਦੀ ਗੱਲ ਕਰ ਰਿਹਾ ਸੀ, ਤੇ ਉਸ ਤੋਂ ਉਪਰੰਤ 1700 ਮਾਫ ਕਰਨਾ ਮੈਂ ਸ਼ਾਇਦ 1773 ਦੀ ਗੱਲ ਕਰ ਰਹੇ ਸੀ। ਪਹਿਲਾਂ ਆਪਾਂ ਗੱਲ ਕਰ ਰਹੇ ਸੀ 1762 ਦੀ, ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਅਰਦਾਸ ਕੀਤੀ। ਉਸ ਤੋਂ ਉਪਰੰਤ 1973 ਜਿੱਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਖੁਦ ਮੁਖਤਿਆਰੀ ਦੀ ਗੱਲ ਹੋਈ। ਤੇ ਉਸ ਤੋਂ ਉਪਰੰਤ 1977 ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਪੂਰਨ ਨਿਰਮਾਣ ਦੇ ਕਾਰਜ ਅੱਜ ਦੀ ਤਰੀਕ ਨੂੰ ਸ਼ੁਰੂ ਹੋਏ ਸੀ। ਬਿਲਕੁਲ। ਸੋ ਜਿੱਦਾਂ ਗੁਰਸੇਵਕ ਵੀਰੇ ਨੇ ਦੱਸਿਆ ਕਿ ਸਾਡਾ ਜਿਹੜਾ ਇਤਿਹਾਸ ਹੈ ਉਹ ਇੰਨਾ ਕੁ ਵਿਸ਼ਾਲ ਹੈ ਕਿ ਜੇ ਅਸੀਂ ਆਪਣੀਆਂ ਸਿੱਖ ਇਤਿਹਾਸ ਬਾਰੇ ਹੀ ਜਾਣ ਜਾਈਏ, ਕਿਉਂਕਿ ਜਦੋਂ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਉਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਕਿਹੜੇ ਬਾਬੇ ਦਾਦਿਆਂ ਦੇ ਗਾਂ ਵਾਰਸ ਹਾਂ, ਜਿਨ੍ਹਾਂ ਨੇ ਤਲੀਆਂ 'ਤੇ ਸਿਰ ਰੱਖ ਕੇ ਲੜਾਈਆਂ ਜੰਗਾਂ ਲੜੀਆਂ, ਜਿਨ੍ਹਾਂ ਨੇ, ਜਿੱਦਾਂ ਤੁਸੀਂ ਅਹਿਮਦ ਸ਼ਾਹ ਅਬਦਾਲੀ ਦੀ ਗੱਲ ਕੀਤੀ, ਤਾਂ ਜਦੋਂ ਵੱਡਾ ਘੱਲੂਘਾਰਾ ਵਾਪਰਿਆ ਅਤੇ ਅੱਧੀ ਕੌਮ ਖਤਮ ਹੋ ਗਈ, ਉਸ ਦਿਨ ਵੀ ਸਾਡੇ ਜਿਹੜੇ ਬਾਬੇ ਸੀ ਨਾ, ਉਹ ਕਹਿੰਦੇ ਸੀ ਕਿ ਇਹਨੂੰ ਹਰਾਵਾਂਗੇ, ਅਤੇ ਅਬਦਾਲੀ ਨੂੰ ਹਰਾਇਆ, ਨੰਗੇ ਪੈਰੀਂ ਭਜਾਇਆ। ਸੋ ਸਾਡੀ ਜਿਹੜੀ ਸਿੱਖ ਇਤਿਹਾਸ ਹੈ ਉਹ ਇੰਨਾ ਕੁ ਚੜ੍ਹਦੀ ਕਲਾ ਵਾਲਾ ਕਿ ਜੇ ਆਪਾਂ ਇਹਦੀ ਇਤਿਹਾਸ 'ਤੇ ਹਰੇਕ ਤਰੀਕ 'ਤੇ ਝਾਤੀ ਮਾਰਨ ਸ਼ੁਰੂ ਕਰ ਦਈਏ ਤਾਂ ਹਰੇਕ ਦਿਨ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਆ। ਬਿਲਕੁਲ। ਜਿੱਦਾਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਅੱਧਾ ਸਿੱਖ ਕੌਮ ਦੇ ਕਰੀਬ ਖਤਮ ਹੋ ਗਈ ਸੀ। ਹਾਂਜੀ, ਬਿਲਕੁਲ।
ਤੇ ਉਸ ਦੇ ਬਾਵਜੂਦ ਵੀ ਅੱਜ ਦੇ ਦਿਨ ਸਾਡੇ ਕੀ ਹਾਲਾਤ ਨੇ ਉਹ ਲੁਕੇ ਨਹੀਂ ਹੈ। ਬਸ ਇੱਥੇ ਹੀ ਆਪਾਂ ਅੱਜ ਸ਼ੁਰੂਆਤ ਜਿਹੜੀ ਆ ਜੀ ਬਿਲਕੁਲ, ਜੇਕਰ ਨਾ ਅਸੀਂ ਕੁਛ ਕੁ ਗੱਲਾਂ 'ਤੇ ਪਰਦਾ ਪਾਉਂਦੇ ਰਹਿੰਦੇ ਹਾਂ, ਪਰ ਜੇਕਰ ਪਰਦਾ ਚੱਕ ਕੇ ਦੇਖੀਏ ਕਿ ਪੰਜਾਬ ਦੇ ਸਿੱਖ ਇਤਿਹਾਸ, ਸਿੱਖੀ ਤੇ ਪੰਜਾਬ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ। ਬਿਲਕੁਲ ਕੋਈ ਸ਼ੱਕ ਨਹੀਂ, ਸਿੱਖੀ ਖਤਮ ਨਹੀਂ ਹੋ ਸਕਦੀ। ਸਿੱਖੀ ਪੰਜਾਬ ਤੋਂ ਬਾਹਰ ਬਹੁਤ ਸੋਹਣੀ ਫੁੱਲ ਰਹੀ ਆ, ਪ੍ਰਫੁੱਲਤ ਹੋ ਰਹੀ ਆ। ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਆ, ਕਦੇ ਖਤਮ ਨਹੀਂ ਹੋ ਸਕਦੀ, ਹੋ ਹੀ ਨਹੀਂ ਸਕਦੀ। ਪਰ ਸਾਡਾ ਕਿਤੇ ਨਾ ਕਿਤੇ ਜਦੋਂ ਸਿੱਖੀ ਦੀ ਗੱਲ ਕਰਦੇ ਆ ਤਾਂ ਸਾਡਾ ਧਿਆਨ ਪੰਜਾਬ ਵੱਲ ਜਾਂਦਾ ਹੈ। ਜੋ ਪੰਜਾਬ ਦੇ ਅੱਜ ਹਾਲਾਤ ਨੇ, ਸਿੱਖਾਂ ਦੇ ਅੱਜ ਹਾਲਾਤ ਨੇ, ਜੋ ਨੌਜਵਾਨੀ ਦੇ ਅੱਜ ਹਾਲਾਤ ਬਣ ਗਏ ਨੇ, ਉਹਨਾਂ ਕਰਕੇ ਜਿਹੜੀ ਸਾਨੂੰ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਅਸੀਂ ਇਤਿਹਾਸ ਨੂੰ ਉਹਨਾਂ ਤੱਕ ਦੁਬਾਰਾ ਜਾਣੂ ਕਰਵਾਈਏ। ਕਿਉਂਕਿ ਜਿਹੜੀ ਆ ਤਕਨੀਕ ਆ ਨਾ, ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗੁਰਸੇਵਕ ਵੀਰੇ, ਤਾਂ ਉਸ ਐਰਾ ਦੇ ਵਿੱਚ ਜਾਂ ਉਸ ਫਾਸਟ ਤਕਨੀਕੀ ਦੌਰ ਦੇ ਵਿੱਚ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹ ਇਤਿਹਾਸ ਤੋਂ ਟੁੱਟਦੀ ਜਾਂਦੀ ਆ, ਮੁਨਕਰ ਹੁੰਦੀ ਜਾਂਦੀ ਆ, ਅਤੇ ਸਾਡੇ ਜਿਹੜੇ ਅੱਜ ਦੇ ਹਾਲਾਤ ਆ ਉਹ ਉਸ ਚੀਜ਼ ਦਾ ਬਹੁਤ ਵੱਡਾ ਸਿੱਟਾ ਆ। ਕਿਉਂਕਿ ਆਪਾਂ ਜੋ ਗੱਲ ਕਰ ਰਹੇ ਸੀ ਕਿ ਪ੍ਰੋਗਰਾਮ ਸ਼ੁਰੂ ਕਰਨਾ, ਅਤੇ ਆਪਣਾ ਦੋਨਾਂ ਦੀ ਮੈਨੂੰ ਲੱਗਦਾ ਕਿ ਰਾਏ ਇਹੀ ਸੀ ਕਿ ਪਹਿਲਾ ਜਿਹੜੀ ਐਪੀਸੋਡ ਹੈ ਉਹ ਇਸੇ ਕਰਕੇ ਕੀਤਾ ਜਾਣਾ ਚਾਹੀਦਾ ਕਿ ਇਸ ਪ੍ਰੋਗਰਾਮ ਦੀ ਜਾਂ ਇੱਦਾਂ ਦੇ ਪ੍ਰੋਗਰਾਮਾਂ ਦੀ ਲੋੜ ਕਿਉਂ ਆ। ਕਿਉਂਕਿ ਅਸੀਂ ਤੁਰੇ ਕਿੱਥੋਂ, ਸਾਡੇ ਬਾਬੇ ਦਾਦੇ ਕਿੰਨੀ ਚੜ੍ਹਦੀ ਕਲਾ ਵਾਲੇ ਹੁੰਦੇ ਸੀ, ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਹਰੇ ਦੁਨੀਆ ਭਰ ਦੇ ਵਿੱਚ ਸਿੱਖ ਇਤਿਹਾਸ ਦੀ, ਸਿੱਖ ਯੋਧਿਆਂ ਦੀ ਗੱਲਬਾਤ ਹੁੰਦੀ ਆ, ਪਰ ਅਸੀਂ ਆਪ ਅੱਜ ਕਿੱਥੇ ਖੜ੍ਹੇ ਹਾਂ, ਇਹ ਸਾਨੂੰ ਸੋਚਣਾ ਪੈਣਾ। ਬਿਲਕੁਲ ਵੀਰ ਜੀ, ਜਿੱਦਾਂ ਅਸੀਂ ਗੱਲ ਕਰਦੇ ਨਾ, ਕਿਤੇ ਨਾ ਕਿਤੇ ਸਵਾਲ ਆ ਜਾਂਦਾ ਕਿ ਇਤਿਹਾਸ ਦੀ ਲੋੜ ਕਿਉਂ। ਬਿਲਕੁਲ, ਕਿ ਤੁਸੀਂ ਪ੍ਰੈਜ਼ੈਂਟ 'ਚ ਰਹੋ, ਅੱਜ ਕੱਲ੍ਹ ਬਿਜ਼ੀ ਹੋ ਜਾਓ ਨਾ, ਟੈਕਨੋਲੋਜੀ ਦਾ ਜ਼ਮਾਨਾ, AI ਦਾ ਜ਼ਮਾਨਾ ਹੈ ਕਿ ਸਾਡੇ ਕੋਲ ਕੁਇਕਲੀ ਹਰ ਚੀਜ਼ ਸਾਨੂੰ ਪਤਾ ਲੱਗ ਜਾਂਦੀ ਹੈ। ਗੂਗਲ ਬਾਬਾ ਜੇਬ ਚੋਂ ਕੱਢੋ ਤਾਂ ਸਭ ਕੁਝ ਸਾਡੇ ਸਾਹਮਣੇ ਆ ਜਾਂਦਾ। ਗੂਗਲ ਤੋਂ ਵੀ ਐਡਵਾਂਸ ਹੁਣ AI, ਹੁਣ ਤਾਂ ਚੈਟ GPT, ਗ੍ਰੋਕ, ਕਈ ਕੁਛ ਆ ਗਿਆ, ਬਹੁਤ ਕੁਛ ਆ ਗਿਆ। ਤਾਂ ਉਹ ਬਹੁਤ ਐਡਵਾਂਸ ਚੀਜ਼ਾਂ ਹੋਣ ਕਰਕੇ ਲੋਕਾਂ ਨੂੰ ਐਂ ਲੱਗਦਾ ਕਿ ਸਾਨੂੰ ਲੋੜ ਨਹੀਂ ਆ, ਹੁਣ ਜਾਣਨ ਦੀ ਲੋੜ ਨਹੀਂ ਆ, ਅਸੀਂ ਪਿੱਛੇ ਇਤਿਹਾਸ ਦੀ ਗੱਲ ਕਿਉਂ ਕਰੀਏ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਤਿਹਾਸ ਸਾਨੂੰ ਫੜ ਕੇ ਰੱਖਦਾ ਹੈ, ਜੋ ਕਿ ਸੱਚ ਨਹੀਂ ਹੈ। ਇਤਿਹਾਸ ਤੋਂ ਅਸੀਂ ਸੇਧ ਲੈਣੀ ਹੁੰਦੀ ਹੈ। ਤੇ ਜੇਕਰ ਪੰਜਾਬ ਦੇ ਹਾਲਾਤ ਅੱਜ ਇੱਦਾਂ ਦੇ ਨੇ, ਤੇ ਉਹਦਾ ਕਾਰਨ ਜਿਹੜਾ ਕਿ ਤੁਸੀਂ ਦੱਸਿਆ ਕਿ ਅਸੀਂ ਸਿੱਖ ਜੁਝਾਰੂਆਂ ਦੀ ਗੱਲ ਕਰਾਂਗੇ, ਉਹਨਾਂ ਦੀ ਗੱਲ ਕਰਾਂਗੇ ਜਿਹਨਾਂ ਤੋਂ ਅਸੀਂ ਸੇਧ ਲੈਣੀ ਹੈ, ਤੇ ਅਸੀਂ ਸ਼ਾਇਦ ਸੇਧ ਹੀ ਕੁਛ ਗਲਤ ਲੋਕਾਂ ਦੀ ਲੈਣ ਲੱਗ ਗਏ ਅੱਜ ਦੇ ਸਮੇਂ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਜਿਹੜੇ ਲੋਕ ਨਾਇਕ ਸੀਗੇ ਜਾਂ ਸਾਡੇ ਯੋਧੇ ਸੀਗੇ, ਜਿਨ੍ਹਾਂ ਨੇ ਸਾਨੂੰ ਇੱਕ ਜ਼ਿੰਦਗੀ ਦਾ ਢੰਗ ਜਿਉਣਾ ਸਿਖਾਇਆ, ਜ਼ਿੰਦਗੀ ਜਿਉਣੀ ਸਿਖਾਈ, ਉਹ ਅੱਜ ਤੋਂ ਜੇ 25-30 ਸਾਲ ਪਹਿਲਾਂ ਦੀ ਗੱਲ ਕਰੀਏ ਜਾਂ 15 ਸਾਲਾਂ 'ਚ ਹੀ ਬਹੁਤ ਕੁਛ ਬਦਲ ਗਿਆ। ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੁਨੀਆ ਜਾਂ ਪੰਜਾਬ ਬੜੀ ਅਲੱਗ ਸਥਿਤੀ ਦੇ ਵਿੱਚ ਹੁੰਦਾ ਸੀ। ਸਾਡੇ ਜਿਹੜੇ ਲੋਕ ਨਾਇਕ ਸੀ ਉਹ ਹੋਰ ਹੁੰਦੇ ਸੀ, ਪਰ ਅੱਜ ਜਿੱਦਾਂ ਆਪਾਂ ਜਦੋਂ ਗੱਲ ਕਰ ਰਹੇ ਸੀ ਤੇ ਆਪਾਂ ਇਹ ਚੀਜ਼, ਮੈਨੂੰ ਲੱਗਦਾ ਕਿ ਕੋਈ ਵੀ ਚੀਜ਼ ਤੋਂ ਮੁਨਕਰ ਨਹੀਂ ਕਿ ਸਾਡੇ ਅੱਜ ਲੋਕ ਨਾਇਕ ਬਦਲ ਚੁੱਕੇ ਆ। ਲੋਕ ਨਾਇਕ, ਚਲੋ ਅਸੀਂ ਇਸ ਵਿਸ਼ੇ 'ਤੇ ਆਉਣਾ ਆ, ਕਿਉਂਕਿ ਅੱਜ ਤਾਂ ਕਿਤੇ ਨਾ ਕਿਤੇ ਇੰਟਰੋਡਕਟਰੀ ਰੱਖਣਾ ਕਿ ਅਸੀਂ ਗੱਲਬਾਤ ਕਰਨੀ ਕੀ ਹੈ। ਬਿਲਕੁਲ, ਮੈਂ ਤੁਹਾਨੂੰ ਦੱਸਦਾ ਕਿ ਕਾਰਨ ਕੀ ਬਣੇ। ਪਿਛਲੇ ਕੁਛ ਕੁ ਸਮਾਂ, ਚਲੋ ਪੰਜਾਬ ਲੰਬਾ ਸਮਾਂ ਮੈਂ ਰਹਿੰਦਾ ਰਿਹਾ ਪਿਛਲੇ ਸਾਲਾਂ ਦੇ ਵਿੱਚ, ਅਤੇ ਜੇਕਰ ਤੁਸੀਂ ਅੱਜ ਦੇ ਸਮੇਂ 'ਚ ਦੇਖੋਗੇ, ਪੰਜਾਬ ਤੋਂ ਬਾਹਰ ਤੁਸੀਂ UP, ਹਰਿਆਣਾ ਜਾਂ ਹੋਰ ਸਟੇਟਸ ਦੇ ਵਿੱਚ ਜਿੱਥੇ ਸਿੱਖ ਰਹਿੰਦੇ ਆ, ਉੱਥੇ ਵੀ ਬਹੁਤ ਐਫਰਟ ਕੀਤੇ ਜਾਂਦੇ ਆ। ਬਿਲਕੁਲ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਸਿੱਖੀ ਨਾਲੋਂ, ਪੰਜਾਬ ਨਾਲੋਂ ਤੋੜਨਾ ਨਹੀਂ। ਇਸ ਕਰਕੇ ਉਹ ਦਿਨ ਰਾਤ ਐਫਰਟ ਕਰਦੇ ਨੇ, ਮੋਸਟਲੀ, ਸਾਰੇ ਨਹੀਂ, ਮੋਸਟਲੀ। ਇੱਦਾਂ ਹੀ ਵਿਦੇਸ਼ਾਂ 'ਚ ਉੱਥੇ ਐਫਰਟ ਹੋ ਰਹੇ ਆ, ਤੇ ਬੱਚੇ ਸਿੱਖੀ ਨਾਲ, ਪੰਜਾਬ ਨਾਲ ਜੁੜ ਵੀ ਰਹੇ ਆ। ਬਿਲਕੁਲ ਠੀਕ ਹੈ ਜੀ। ਪਰ ਪੰਜਾਬ ਦੇ ਵਿੱਚ ਕਹਿੰਦੇ ਨੇ ਤਾਂ ਦੀਵੇ ਹੇਠ ਹਨੇਰਾ। ਹਾਂ ਬਿਲਕੁਲ, ਪੰਜਾਬ ਦੇ ਵਿੱਚ ਕੋਈ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਚਲੋ ਕਲਾਸਾਂ ਲੱਗਦੀਆਂ ਨੇ, ਬੱਚਿਆਂ ਨੂੰ ਇਤਿਹਾਸ ਨਾਲ, ਕੀਰਤਨ ਨਾਲ ਜਾਣੂ ਕਰਵਾਇਆ ਜਾਂਦਾ ਹੈ, ਪਰ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ। ਗਿਣਤੀ ਦੇ ਪਿੰਡ ਹੋਣਗੇ, ਮੈਨੂੰ ਲੱਗਦਾ ਕਿ ਜੇ ਗਿਣਤੀ ਕਰਨ ਲੱਗ ਜਾਓ ਪੰਜਾਬ 'ਚ ਗਿਣੇ ਜਾ ਸਕਦੇ ਆਸਾਨੀ ਨਾਲ ਕਿ ਇੰਨੇ ਕੁ ਪਿੰਡਾਂ ਦੇ ਵਿੱਚ ਐਫਰਟਸ ਕੀਤੇ ਜਾਂਦੇ ਆ। ਜ਼ਿਆਦਾਤਰ ਪਿੰਡਾਂ ਦੇ ਵਿੱਚ ਕੋਈ ਗੌਰ ਨਹੀਂ ਕੀਤਾ ਜਾਂਦਾ, ਤੇ ਬੱਚੇ ਟੁੱਟਦੇ ਜਾ ਰਹੇ ਨੇ। ਬਿਲਕੁਲ, ਇਹ ਨਾ ਕਈ ਵਾਰ ਅਕਸਰ ਮੈਂ ਨਾ ਇੱਥੇ ਜਿਹੜਾ ਆਪਣਾ ਬ੍ਰਿਸਬੇਨ ਦਾ ਮੇਨ ਗੁਰੂ ਘਰ ਆ, ਉਹ ਤੋਂ 2 ਮਿੰਟ ਦੀ ਦੂਰੀ 'ਤੇ ਰਹਿਣਾ, ਤੁਸੀਂ ਦੇਖਿਆ ਹੈ ਨਾ। ਮੈਂ ਅਕਸਰ ਜਦੋਂ ਗੁਰੂ ਘਰ ਜਾਂਦਾ ਤਾਂ ਮੈਨੂੰ ਕੋਈ ਨਾ ਕੋਈ ਸਾਡਾ ਬਜ਼ੁਰਗ ਉੱਥੇ ਮਿਲ ਜਾਂਦਾ, ਅਤੇ ਆਪਾਂ ਬੀਇੰਗ ਮਤਲਬ ਪਿੰਡਾਂ 'ਚੋਂ ਆਏ ਹਾਂ, ਅਤੇ ਸਾਨੂੰ ਹਮੇਸ਼ਾ ਤਾਂਘ ਰਹਿੰਦੀ ਕਿ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਾਵੇ।
ਅਤੇ ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕਰੀਦੀ ਹੈ ਨਾ ਅਤੇ ਮੇਰਾ ਅਕਸਰ ਇਹ ਸਵਾਲ ਹੁੰਦਾ ਉਹਨਾਂ ਨਾਲ ਕਿ ਬਾਪੂ ਜੀ ਕਿਵੇਂ ਦਾ ਲੱਗ ਰਿਹਾ ਆਸਟ੍ਰੇਲੀਆ ਆ ਕੇ, ਜਾਂ ਕੀ ਵੱਖਰਾ ਲੱਗ ਰਿਹਾ। ਤਾਂ ਉਹ ਅਕਸਰ ਕਹਿੰਦੇ ਹੁੰਦੇ ਕਿ ਮਤਲਬ ਵਧੀਆ ਲੱਗ ਰਿਹਾ ਪ੍ਰਦੇਸ਼ ਆ, ਪਰ ਗੁਰੂ ਘਰ ਦੇ ਵਿੱਚ ਆ ਕੇ ਬਹੁਤ ਵਧੀਆ ਲੱਗਦਾ। ਪਰ ਇੱਕ ਚੀਜ਼ ਜਿਹੜੀ ਅਸੀਂ ਨੋਟ ਕੀਤੀ ਆ ਨਾ ਕਿ ਤੁਸੀਂ ਇੱਥੇ ਸਿੱਖੀ ਕਿਤੇ ਨਾ ਕਿਤੇ ਪੰਜਾਬ ਨਾਲੋਂ ਵੱਧ ਸਾਂਭੀ ਹੋਈ ਆ। ਤੁਹਾਡੇ ਬੱਚੇ ਜਿਹੜੇ ਆਪਾਂ ਬਹੁਤ ਸਾਰੇ, ਚਲੋ ਆਪਾਂ ਤਾਂ ਅਜੇ ਉਸ ਸਟੇਜ 'ਤੇ ਨਹੀਂ ਕਿ ਸਾਡੇ ਬੱਚੇ ਉਸ ਪਹਿਰਾਵੇ 'ਚ ਹੋਣ, ਪਰ ਬਹੁਤ ਸਾਰੇ ਐਸੇ ਪਰਿਵਾਰ ਆ ਜਿਨ੍ਹਾਂ ਦੇ ਬੱਚੇ ਵੀ ਪੂਰੀ ਤਰ੍ਹਾਂ ਬਾਣੇ 'ਚ ਹੁੰਦੇ ਆ। ਮੈਂ ਕਈ ਵਾਰ ਖੁਦ ਦੇਖ ਕੇ ਇੰਨੀ ਖੁਸ਼ੀ ਹੁੰਦੀ ਆ ਜਦੋਂ ਕੋਈ ਆਪਣੇ ਗੁਰੂ ਘਰ ਦੇ ਵਿੱਚ ਕੋਈ ਨਾ ਕੋਈ ਫੰਕਸ਼ਨ ਹੁੰਦਾ, ਜਾਂ ਗੁਰਪੁਰਬ ਹੁੰਦਾ, ਜਾਂ ਜਿਹੜੀ ਵਿਸਾਖੀ ਹੁੰਦੀ ਆ, ਦੀਵਾਲੀ ਹੁੰਦੀ ਆ, ਤਾਂ ਉਦੋਂ ਸਾਡੇ ਜਿਹੜੇ ਨਿੱਕੇ ਨਿੱਕੇ ਬੱਚੇ ਜਦੋਂ ਬਾਣਿਆਂ 'ਚ ਆਉਂਦੇ ਆ, ਉਹ ਜਾਹੋ ਜਲਾਲ ਜਿਹੜਾ ਉਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਆ। ਬਿਲਕੁਲ, ਇਹਨਾਂ ਗੱਲਾਂ ਕਰਕੇ ਹੀ ਸ਼ਾਇਦ ਕਿਤੇ ਨਾ ਕਿਤੇ ਤਾਂਘ ਸਾਰਿਆਂ ਨੂੰ ਹੁੰਦੀ ਹੈ ਕਿ ਅਸੀਂ ਵਿਦੇਸ਼ਾਂ ਜਾਈਏ, ਕਿ ਇੱਥੇ ਐਫਰਟਸ ਨਹੀਂ ਪਾਏ ਜਾ ਰਹੇ। ਪਰ ਪੰਜਾਬ ਦੀ ਜੇਕਰ ਗੱਲ ਕਰੀਏ ਨਾ, ਪਿਛਲੇ ਕੁਝ ਕੁ ਸਮੇਂ ਤੋਂ ਹਾਲਾਤ ਇਹੋ ਜਿਹੇ ਬਣ ਗਏ ਨੇ, ਜਦੋਂ ਤੋਂ ਅਸੀਂ ਕਹਿੰਦੇ ਕਿ ਸੋਸ਼ਲ ਮੀਡੀਆ ਦੇ ਫਾਇਦੇ ਵੀ ਹੁੰਦੇ ਆ, ਨੁਕਸਾਨ ਵੀ ਹੁੰਦੇ। ਬਿਲਕੁਲ, ਫਾਇਦੇ ਆ ਕਿ ਅਸੀਂ ਵੀ ਸੋਸ਼ਲ ਮੀਡੀਆ ਰਾਹੀਂ ਹੀ ਅਪਰੋਚ ਕਰ ਰਹੇ ਹਾਂ। ਅੱਜ ਬੈਠੇ ਹੋਏ ਹਾਂ, ਸਾਡੀ ਵੀ ਆਵਾਜ਼, ਸਾਡਾ ਪ੍ਰੋਗਰਾਮ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਕਿਸੇ ਨਾ ਕਿਸੇ ਤੱਕ ਪਹੁੰਚਣਾ ਹੈ। ਬਿਲਕੁਲ। ਅਤੇ ਜੇਕਰ ਅਸੀਂ ਮੈਂ ਨਾ ਜਦੋਂ ਉਦਾਹਰਨ ਦੇ ਤੌਰ 'ਤੇ ਤੁਹਾਨੂੰ ਇਨਸੀਡੈਂਟ ਦੱਸਦਾ ਕਿ ਪੰਜਾਬ ਦੇ ਵਿੱਚ, ਕਿ ਜਦੋਂ ਵੀ ਪੰਜਾਬ ਜਾਣਾ ਹੋਇਆ ਅਤੇ ਉੱਥੇ ਜਿੱਦਾਂ ਹੁਣ ਪਿੰਡ ਦੇ ਵਿੱਚ ਸਾਡੇ ਲਾ ਲਓ ਛੋਟੇ ਵੀਰ ਹੁੰਦੇ ਆ, ਉਮਰ ਦਾ ਗੈਪ ਲਾ ਲਓ 10 ਕੁ ਸਾਲ ਦਾ, ਅਤੇ ਉਹਨਾਂ ਨਾਲ ਪੰਜਾਬ ਜਾਂ ਭਾਰਤ ਘੁੰਮਣ ਦਾ ਮੈਨੂੰ ਮੌਕਾ ਮਿਲਿਆ, ਕਿ ਕਾਫੀ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ। ਵੈਸੇ ਤਾਂ ਇੱਦਾਂ ਹੁੰਦਾ ਨਾ, ਜੇ ਸਿੱਖ ਆਪਣੇ 5 ਤਖ਼ਤ ਜਾ ਆਵੇ ਅਤੇ ਅੱਧੇ ਤੋਂ ਵੱਧ ਭਾਰਤ ਘੁੰਮ ਲੈਂਦਾ। ਬਿਲਕੁਲ ਬਿਲਕੁਲ। ਸੋ ਇੱਦਾਂ ਹੀ ਗੁਰਦੁਆਰਾ ਸਾਹਿਬ ਜਾਣਾ ਜਾਂ ਹੋਰ ਪਾਸੇ ਜਾਣਾ ਤਾਂ ਪੰਜਾਬ ਘੁੰਮਣ ਦਾ ਵੀ ਮੌਕਾ ਮਿਲਦਾ ਰਿਹਾ। ਅਤੇ ਜਦੋਂ ਕਿਸੇ ਪਿੰਡਾਂ ਸ਼ਹਿਰਾਂ 'ਚੋਂ ਲੰਘਣਾ, ਹੁਣ ਕਿਤੇ ਨਾ ਕਿਤੇ ਸੁਭਾਅ ਬਣ ਗਿਆ ਸੀਗਾ ਇਤਿਹਾਸ ਪੜ੍ਹਨ ਦਾ, ਤਾਂ ਜਦੋਂ ਤਾਂ ਅਸੀਂ ਜਾਂਦੇ ਹਾਂ ਰੋਪੜ ਤੋਂ ਮਾਛੂਵਾੜਾ ਸਾਹਿਬ ਵੱਲ ਨੂੰ, ਜਾਂ ਇਸ ਰਾਹਾਂ 'ਤੇ ਜਾਂਦੇ ਹਾਂ, ਤਾਂ ਗੁਰੂ ਗੋਬਿੰਦ ਸਿੰਘ ਜੀ ਦਾ, ਸਾਹਿਬੇ ਕਮਾਲ ਦਾ ਤੁਹਾਨੂੰ ਇਤਿਹਾਸ ਯਾਦ ਆ ਜਾਂਦਾ। ਕਿਤੇ ਨਾ ਕਿਤੇ ਰਿਵਾਇਜ਼ ਹੁੰਦਾ ਜਾਂਦਾ ਕਿ ਆਹ ਪਿੰਡਾਂ 'ਚੋਂ ਗੁਰੂ ਸਾਹਿਬ ਲੰਘੇ ਸੀ, ਗੁਰੂ ਘਰ ਆ ਜਾਂਦਾ। ਬਿਲਕੁਲ ਬਿਲਕੁਲ, ਠੀਕ ਹੈ ਜੀ। ਜੇਕਰ ਤੁਸੀਂ ਮਾਝੇ ਦੀ ਧਰਤੀ 'ਤੇ ਜਾਂਦੇ ਹੋ ਤਾਂ ਤਾਜ਼ਾ ਹੀ ਬਿਲਕੁਲ ਬੱਬਰਾਂ ਦਾ ਇਤਿਹਾਸ ਹੈ, ਖਾੜਕੂ ਸਿੰਘਾਂ ਦਾ ਇਤਿਹਾਸ ਆ, ਪੜ੍ਹਿਆ ਹੁੰਦਾ ਆ ਕਿ ਇੱਥੇ ਐਨਕਾਊਂਟਰ ਹੋਇਆ ਸੀਗਾ। ਤੁਹਾਨੂੰ ਤਾਂ ਹੁੰਦੀ ਉਹ ਪਿੰਡ 'ਚੋਂ ਲੰਘਦੇ ਚਲੀਏ, ਬਿਲਕੁਲ ਅਸੀਂ ਪ੍ਰਣਾਮ ਕਰਦੇ ਚਲੀਏ। ਮੈਂ ਵੀਰੇ ਉਹਨਾਂ ਪਿੰਡਾਂ ਤੋਂ ਹੀ ਆ। ਤੁਸੀਂ 1984 ਦਲਜੀਤ ਦੀ ਵੇਖੀ ਹੋਣੀ, ਉਹਦੇ ਵਿੱਚ ਥਾਣਾ ਭਿੱਖੀਵਿੰਡ ਵਿਖਾਇਆ ਨਾ। ਮੇਰਾ ਪਿੰਡ ਜਿਹੜਾ ਉਹ ਭਿੱਖੀਵਿੰਡ ਤੋਂ ਸਿਰਫ 4 ਕਿਲੋਮੀਟਰ, ਜਸਵੰਤ ਸਿੰਘ ਖਾਲੜਾ ਹੁਣਾਂ ਦਾ ਖਾਲੜਾ ਆਇਆ ਨਾ, ਉਹ ਭਿੱਖੀਵਿੰਡ ਤੋਂ 8 ਕਿਲੋਮੀਟਰ ਆ, ਅਤੇ ਮੇਰਾ ਪਿੰਡ ਸਿੱਧਵਾਂ ਉਸ ਮੇਨ ਰੋਡ 'ਤੇ ਆ। ਜਦੋਂ ਭਿੱਖੀਵਿੰਡ ਤੋਂ ਅਸੀਂ ਖਾਲੜੇ ਵੱਲ ਨੂੰ ਜਾਂਦੇ ਹਾਂ, ਪਹੂਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਉਹ ਤੋਂ 2 ਕਿਲੋਮੀਟਰ ਅਗਲਾ ਪਿੰਡ ਆ। ਤੁਸੀਂ ਲਾ ਲਓ ਕਿ ਕਿੱਡਾ ਇਤਿਹਾਸਿਕ, ਕਿੱਡੀ ਪਵਿੱਤਰ ਧਰਤੀ ਆ ਉਹ। ਧੰਨਵਾਦ ਤੁਹਾਡੇ ਬਹੁਤ। ਬਿਲਕੁਲ। ਇਹ ਜਿਹੜੀ ਮੈਂ ਇਨਸੀਡੈਂਟ ਦੀ ਗੱਲ ਕਰਦਾ ਸੀ, ਉਹ ਕੰਟੀਨਿਊ ਕਰਾਂ ਤਾਂ ਜਿਹੜੇ ਮੈਂ ਜਵਾਕਾਂ ਦੀ ਗੱਲ ਕੀਤੀ, ਆਪਣੇ ਛੋਟੇ ਵੀਰਾਂ ਦੀ ਗੱਲ ਕੀਤੀ, ਤਾਂ ਉਹਨੇ ਅਕਸਰ ਕਹਿਣਾ ਕਿ ਉਹ ਸ਼ਹਿਰ ਆ ਗਿਆ, ਕਹਿਣਾ ਭਾਜੀ ਇਸ ਵਲੋਗਰ ਦਾ ਪਿੰਡ ਆ ਗਿਆ। ਠੀਕ ਹੈ ਜੀ, ਬਿਲਕੁਲ। ਅਤੇ ਇਸ ਵਲੋਗਰ ਦਾ ਪਿੰਡ ਆ ਗਿਆ, ਜਾਂ ਫਿਰ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਮਸ਼ਹੂਰ ਗੈਂਗਸਟਰ, ਬਿਲਕੁਲ, ਉਹ ਹੁਣ ਆਪਣੇ ਨਾਵਾਂ ਦੇ ਨਾਲ ਪਿੰਡਾਂ ਦੇ, ਸ਼ਹਿਰਾਂ ਦੇ ਨਾਮ ਲਾਉਂਦੇ ਆ। ਚਲੋ ਹੈ ਤਾਂ ਆਪਣੇ ਪੰਜਾਬ ਦੇ ਪੁੱਤ ਆ, ਕੀ ਕਾਰਨ ਬਣੇ ਉਹ ਵੀ ਚਲੋ ਅਸੀਂ ਸਾਰੇ ਜਾਣਦੇ ਆ। ਤਾਂ ਫਿਰ ਉਹਨਾਂ ਦੇ ਪਿੰਡਾਂ ਦਾ ਸਣਕਣਾ ਆਹ ਪਿੰਡ ਉਹਦਾ ਆ ਗਿਆ, ਅਤੇ ਮੈਨੂੰ ਹੈਰਾਨੀ ਹੋਣੀ, ਮੈਂ ਕਹਿਣਾ ਤੁਸੀਂ ਯਾਰ ਕਿਤਾਬਾਂ ਬਿਲਕੁਲ ਹੀ ਨਹੀਂ ਪੜ੍ਹਦੇ। ਹਾਂ ਬਿਲਕੁਲ। ਕਿਉਂ ਜੇ ਅਸੀਂ ਸਕੂਲ ਦੇ ਵਿੱਚ ਬਹੁਤੇ ਹੁਸ਼ਿਆਰ ਬੱਚੇ ਨਹੀਂ ਸੀ, ਪਰ ਇਤਿਹਾਸ ਤੋਂ ਕਿਤੇ ਨਾ ਕਿਤੇ ਜਾਣੂ ਸੀ, ਜਨਰਲ ਨੌਲੇਜ ਸੀ। ਪਰ ਅੱਜ ਕੱਲ੍ਹ ਦੇ ਬੱਚਿਆਂ ਦੀ, ਮਾਫ਼ ਕਰਨਾ, ਇੰਟੈਲੀਜੈਂਟ ਵੀ ਹੋਣਗੇ, ਪਰ ਉਹਨਾਂ ਦੀ ਜਨਰਲ ਨੌਲੇਜ ਇੰਨੀ ਘੱਟ, ਅਤੇ ਉੱਤੋਂ ਇਤਿਹਾਸ ਤੋਂ ਇੰਨੇ ਕੁ ਘੱਟ ਵਾਕਫ ਨੇ, ਅਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅੱਛਾ ਆਪਣੇ ਪੰਜਾਬ ਦਾ ਇਤਿਹਾਸ ਆ। ਮੈਨੂੰ ਲੱਗਦਾ ਨਾ ਗੁਰਸੇਵਕ ਵੀਰੇ, ਉਹਦਾ ਰੀਜ਼ਨ ਇਹ ਆ ਕਿ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ, ਅਤੇ ਤਕਰੀਬਨ ਆਪਾਂ ਸਾਰੇ ਚਲੋ ਪਿੰਡਾਂ ਦੇ ਜਾਏ ਹਾਂ, ਪਿੰਡਾਂ 'ਚ ਪਲੇ ਹਾਂ, ਅਤੇ ਆਪਣੇ ਨਾ ਪਰਿਵਾਰਾਂ ਦੇ ਵਿੱਚ ਬਜ਼ੁਰਗ ਜਿਹੜੇ ਹੁੰਦੇ ਸੀ, ਉਹ ਅਕਸਰ ਆਪਾਂ ਰਾਤ ਨੂੰ ਬਹਿ ਜਾਣਾ ਉਹਨਾਂ ਕੋਲ, ਅਤੇ ਉਹਨਾਂ ਨੇ ਸਾਨੂੰ ਕਦੀ ਤਾਂ ਰਾਜੇ ਅਤੇ ਰਾਣੀ ਦੀਆਂ ਬਾਤਾਂ ਸੁਣਾਉਣੀਆਂ, ਪਰ ਅਕਸਰ ਦੂਜੇ ਤੀਜੇ ਦਿਨ ਉਹ ਸਾਖੀਆਂ ਸੁਣਾਉਣੀਆਂ ਜਿਹੜੀਆਂ ਸਾਡੇ ਇਤਿਹਾਸ ਨਾਲ ਵਾਹ ਵਾਸਤਾ ਰੱਖਦੀਆਂ ਹੁੰਦੀਆਂ ਸੀ। ਸਾਡੇ ਬਾਬਿਆਂ ਦੀਆਂ, ਸਾਡੇ ਦਾਦਿਆਂ ਦੀਆਂ ਗਾਥਾਵਾਂ ਸੁਣਾਉਣੀਆਂ ਕਿ ਇਸ ਪਿੰਡ 'ਚ ਆਹ ਸਿੰਘ ਹੁੰਦਾ ਸੀ, ਉਹਨੇ ਆਹ ਕੀਤਾ ਗੁਰੂ ਕਾਲ ਦੇ ਵਿੱਚ, ਉਹ 10ਵੇਂ ਪਾਤਸ਼ਾਹ ਨਾਲ ਰਿਹਾ ਆ, ਉਹ 6ਵੇਂ ਪਾਤਸ਼ਾਹ ਨਾਲ ਰਿਹਾ ਆ। ਅਤੇ ਕਿਤੇ ਨਾ ਕਿਤੇ ਸਾਨੂੰ ਉਹ ਇਤਿਹਾਸ ਦੀ ਪੜ੍ਹਾਈ ਜਿਹੜੀ ਆ ਉਹ ਸਾਨੂੰ ਘਰੋਂ ਮਿਲਦੀ ਹੁੰਦੀ ਸੀ,
ਪਰ ਅੱਜ ਦਾ ਜਿਹੜਾ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਆਪਣੇ ਤੋਂ ਜਿਹੜੇ 10-15 ਸਾਲ ਛੋਟੇ ਆ, ਮੈਨੂੰ ਲੱਗਦਾ 10-15 ਸਾਲਾਂ 'ਚ ਹੀ ਬਹੁਤ ਕੁਝ ਬਦਲ ਗਿਆ। ਨਿਊਕਲੀਅਰ ਫੈਮਲੀਜ਼ ਹੋ ਗਈਆਂ। ਅਸੀਂ ਮਤਲਬ ਚਲੋ ਉਹ ਵੀ ਵੱਖੋ ਵੱਖਰੇ ਕਾਰਨ ਹੈ ਕਿ ਅਸੀਂ ਆਪਣੇ ਮਾਂ-ਬਾਪ ਨਾਲ ਕਿਉਂ ਨਹੀਂ ਰਹਿਣਾ ਪਸੰਦ ਕਰਦੇ। ਵਿਆਹ ਸਾਡਾ ਬਾਅਦ 'ਚੋਂ ਹੁੰਦਾ ਤਾਂ ਅਸੀਂ ਪਹਿਲਾਂ ਕਹਿੰਦੇ ਕਿ ਨਹੀਂ, ਸਾਨੂੰ ਪ੍ਰਾਈਵੇਸੀ ਚਾਹੀਦੀ ਆ, ਅਤੇ ਅਸੀਂ ਦੋ ਅਤੇ ਸਾਡੇ ਗਾਂ ਨਿੱਕੇ ਨਿੱਕੇ ਬੱਚੇ, ਅਤੇ ਉਹਨਾਂ ਨੂੰ ਮੈਨੂੰ ਲੱਗਦਾ ਕਿ ਸਾਡੇ ਕੋਲ ਉਹ ਸਮਾਂ ਜਿਹੜਾ ਸਾਡੇ ਬਾਬੇ ਦਾਦੇ ਆਪਣੇ ਪੋਤਿਆਂ ਨੂੰ ਦਿੰਦੇ ਸੀ, ਉਹ ਉਹਨਾਂ ਨੂੰ ਮਿਲਦਾ ਨਹੀਂ। ਤਾਂ ਕਰਕੇ ਉਹ ਜਿਹੜੀ ਇੱਕ ਕਨੈਕਸ਼ਨ ਸੀ ਨਾ ਇਤਿਹਾਸ ਨਾਲ ਜੁੜਦਾ ਸੀ ਜਿਹੜਾ ਆਪਣਾ, ਉਹ ਟੁੱਟ ਜਾਂਦਾ। ਬਿਲਕੁਲ, ਅਤੇ ਮੈਂ ਗੱਲ ਐਗਰੀ ਕਰਦਾ ਤੁਹਾਡੀ ਨਾਲ। ਅਤੇ ਇਹੀ ਕਾਰਨ ਹੈ ਕਿ ਜੇਕਰ ਅਸੀਂ ਇਤਿਹਾਸ ਤੋਂ ਟੁੱਟੇ ਹਾਂ ਅਤੇ ਅੱਜ ਬੈਠੇ ਵੀ ਕਿੱਥੇ ਹਾਂ। ਬਿਲਕੁਲ ਠੀਕ ਹੈ ਜੀ। ਅਸੀਂ ਉਹਨਾਂ ਲੋਕਾਂ ਤੋਂ ਪ੍ਰੇਰਿਤ ਹੋ ਗਏ ਜਿਨ੍ਹਾਂ ਦੇ ਗੱਲਾਂ ਦਾ ਸਿਰ ਪੈਰ ਨਹੀਂ ਆ। ਉਹ ਆਪਣੀ ਜਗ੍ਹਾ ਹਰ ਕਿਸੇ ਦੀ ਮਹੱਤਤਾ, ਮੈਂ ਬਾਬਾ ਨਜਮੀ ਦੇ ਸ਼ਾਇਰ ਤੋਂ ਦੱਸਿਆ ਸੀ, ਹਰ ਕੋਈ ਮਿਸਾਲ ਪੈਦਾ ਕਰਦਾ ਆਪਣੀ ਜ਼ਿੰਦਗੀ 'ਚ। ਪਰ ਤੁਹਾਡੀ ਜ਼ਿੰਦਗੀ ਕਿਸੇ ਲਈ ਕੀ ਤੁਸੀਂ ਲੋਕ ਨਾਇਕ, ਜਿਹੜਾ ਅਸੀਂ ਸ਼ਬਦ ਦੀ ਤੁਸੀਂ ਵਰਤੋਂ ਕੀਤੀ ਸੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ, ਕਿ ਜਿਹਨੂੰ ਤੁਸੀਂ ਦੇਖ ਰਹੇ ਹੋ, ਜਿਹਨੂੰ ਤੁਸੀਂ ਸੁਣ ਰਹੇ ਹੋ, ਉਹ ਗੱਲ ਕੀ ਕਰ ਰਿਹਾ? ਕਿ ਉਹ ਆਪ ਲੋਕ ਨਾਇਕ ਆ ਜਾਂ ਕਿਸੇ ਲੋਕ ਨਾਇਕ ਦੀ ਤੁਹਾਨੂੰ ਕਥਾ ਸੁਣਾ ਰਿਹਾ ਹੈ, ਕਿ ਉਹ ਡਾਕੀਏ ਦਾ ਕੰਮ ਕਰ ਰਿਹਾ, ਤੁਹਾਨੂੰ ਕੁਛ ਡਿਲੀਵਰ ਕਰ ਰਿਹਾ ਹੈ। ਅਤੇ ਜਦੋਂ ਇਸ ਚੀਜ਼ ਤੋਂ ਟੁੱਟੇ ਆ ਅਤੇ ਉਹ ਪਾੜਾ ਵੱਧਦਾ ਕਿਤੇ ਤੋਂ ਕਿਤੇ ਜਾ ਰਹਿੰਦਾ। ਕਿਉਂਕਿ ਜਦੋਂ ਤੁਸੀਂ ਗੱਲ ਕੀਤੀ ਨਾ ਕਿ ਹੁਣ ਸਾਡੇ ਜਿਹੜੇ ਰੋਲ ਮਾਡਲ ਆ ਉਹ ਚੇਂਜ ਹੋ ਚੁੱਕੇ ਆ। ਅਸੀਂ ਅੱਗੇ ਵੀ ਇੱਕ ਪ੍ਰੋਗਰਾਮ ਕੀਤਾ ਸੀ ਦ ਸਿੱਧੂ ਸ਼ੋਅ ਦੇ ਵਿੱਚ, ਉਹਦੇ ਵਿੱਚ ਗੱਲ ਕੀਤੀ ਸੀ ਬੌਧਿਕ ਕੰਗਾਲੀ ਦੀ, ਜੀ, ਕਿ ਸਾਡੀ ਜਿਹੜੀ ਕੌਮ ਆ ਨਾ ਉਹ ਕਿਤੇ ਨਾ ਕਿਤੇ ਦਿਨੋਂ ਦਿਨ ਨਿਘਾਰ ਵੱਲ ਜਾ ਰਹੀ ਆ, ਦਿਨੋਂ ਦਿਨ ਬੌਧਿਕ ਕੰਗਾਲੀ ਵੱਲ ਨੂੰ ਜਾ ਰਹੀ ਆ। ਕਿਉਂਕਿ ਜਿੱਥੇ ਜਿੱਦਾਂ ਤੁਸੀਂ ਗੱਲ ਕੀਤੀ, ਕਿੱਥੇ ਸਾਡੇ ਜਿਹੜੇ ਲੋਕ ਨਾਇਕ ਹੁੰਦੇ ਸੀ ਉਹ ਸਿੰਘ ਹੁੰਦੇ ਸੀ, ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਸਿੱਖ ਕੌਮ ਲਈ, ਜਾਂ ਸਿੱਖ ਕੌਮ ਵੀ ਮੈਨੂੰ ਲੱਗਦਾ ਕਿ ਛੋਟਾ ਸ਼ਬਦ ਆ, ਕੌਮ ਲਈ, ਦੇਸ਼ ਲਈ ਉਹਦੇ ਲੇਖੇ ਲਾਤੇ, ਆਪਣੇ ਜੀਵਨ ਲੇਖੇ ਲਾਤੇ। ਪਰ ਹੁਣ ਸਾਡੇ ਜਿਹੜੇ ਇਨਫਲੂਐਂਸਰ ਆ ਉਹ ਮੈਡ ਸੰਧੂ ਵਰਗੇ ਆ, ਜਾਂ ਹੋਰ ਮੈਨੂੰ ਲੱਗਦਾ ਕਿ ਹੁਣ ਤਾਂ ਸ਼ਾਇਦ ਨਾਮ ਘੱਟ ਪੈ ਜਾਣ, ਅਤੇ ਸ਼ੋਅ ਦੇ ਵਿੱਚ ਹੀ ਆਪਾਂ ਨਾਮ ਲੈਣ ਲੱਗੀਏ ਅਤੇ ਹਰ ਰੋਜ਼ ਇੱਕ ਨਵੀਂ ਵੈਰਾਈਟੀ। ਕਈ ਵਾਰ ਤਾਂ ਮੈਂ 1-2 ਵਾਰੀ ਤਾਂ ਹੁਣ ਵੇਖਿਆ ਕਿ ਇੱਕ ਜਿਹੜਾ ਆ ਉਹ ਮਹਾਂਪੁਰਸ਼ ਸੀ, ਉਹਨੇ ਸਿਰ 'ਤੇ ਦਸਤਾਰ ਅਤੇ ਥੱਲੇ ਉਹ ਘੱਗਰੀ ਪਾਈ ਫਿਰਦਾ ਹੈ। ਕਿਆ ਬਾਤ। ਸੋ ਤੁਸੀਂ ਦੇਖ ਲਓ ਕਿ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ। ਅਤੇ ਅਸੀਂ ਅਤੇ ਉਹਦਾ ਕਾਰਨ ਇੱਕ ਇਹ ਆ ਕਿ ਅਸੀਂ ਉਹਨਾਂ ਲੋਕਾਂ ਨੂੰ, ਚਾਹੇ ਉਹਨਾਂ ਦੇ ਹੱਸਣ ਲਈ ਉਹਨਾਂ ਨੂੰ ਫੋਲੋ ਕਰਦੇ ਹਾਂ, ਪਰ ਅਸੀਂ ਉਹਨਾਂ ਨੂੰ ਫੋਲੋ ਕਰਦੇ ਹਾਂ ਬਿਲਕੁਲ, ਜਿਨ੍ਹਾਂ ਤੋਂ ਉਹਨਾਂ ਦੀ ਰੋਜ਼ੀ ਰੋਟੀ ਜਿਹੜੀ ਆ, ਜਿਨ੍ਹਾਂ ਤੋਂ ਉਹਨਾਂ ਨੂੰ ਪੈਸਾ ਆਉਣ ਲੱਗ ਪੈਂਦਾ, ਅਤੇ ਇੱਕ ਵੱਲ ਵੇਖ ਕੇ 10 ਹੋਰ ਲੱਗਦੇ ਆ। ਆਪਾਂ ਅੱਗੇ ਵੀ ਮੈਡ ਸੰਧੂ ਦੀ ਅਸੀਂ ਇੱਕ ਪ੍ਰੋਗਰਾਮ 'ਚ ਗੱਲ ਕੀਤੀ ਸੀ, ਮੈਡ ਸੰਧੂ ਵਰਗਿਆਂ ਨੂੰ ਸਕੂਲਾਂ 'ਚ ਬੁਲਾਉਂਦੇ ਆ ਮੁੱਖ ਮਹਿਮਾਨ, ਅਤੇ ਜਿਹੜੇ ਸਾਡੇ ਬੱਚੇ ਆ ਉਹ ਉਹਨਾਂ ਤੋਂ ਕੀ ਸਿੱਖਣਗੇ? ਬਿਲਕੁਲ, ਜਦੋਂ ਸਕੂਲ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ ਕਿ ਤੁਹਾਡੀ ਪੜ੍ਹਾਈ ਦੀ ਆਹ ਇੰਪੋਰਟੈਂਸ ਆ ਕਿ ਫਿਊਚਰ ਦੇ ਵਿੱਚ ਆ ਤੁਹਾਡੇ ਕੰਮ ਆਉਣੀ ਆ, ਪਰ ਉੱਥੇ ਹੀ ਤੁਹਾਡੇ ਜਦੋਂ ਐਨੂਅਲ ਫੰਕਸ਼ਨ ਦੇ ਵਿੱਚ ਤੁਸੀਂ ਜਿਹੜੇ ਨਾਂ ਲੈ ਰਹੇ ਹੋ, ਅਜਿਹੇ ਅਨੇਕਾਂ ਹੀ ਹੈ ਨਾ, ਉਹ ਚੀਫ ਗੈਸਟ ਬਣ ਕੇ ਬੈਠੇ ਹੋਏ ਨੇ, ਤੇ ਉਹ ਤੁਹਾਡੀ ਕਹੀ ਗੱਲ ਤੇ ਹੋ ਰਿਹਾ ਜੋ ਸਾਹਮਣੇ, ਉਹ ਕੰਬੀਨੇਸ਼ਨ ਨਹੀਂ ਕਿਤੇ ਨਾ ਕਿਤੇ ਬੈਠਦਾ। ਉਹ ਕਿਤੇ ਨਾ ਕਿਤੇ ਫਿਰ ਅਸਰ ਰਖਾਊਗਾ ਕਿ ਅਸੀਂ ਸੌਖਾ ਤਰੀਕਾ ਲੈ ਲਈਏ। ਠੀਕ ਹੈ ਜੀ, ਉਹ ਸੌਖਾ ਤਰੀਕਾ ਫੇਮ ਦਾ, ਕਿ ਜੇ ਅਸੀਂ ਇੰਪੋਰਟੈਂਸ ਹੀ ਆਹ ਦੇ ਦੇਣੀ, ਜੇਕਰ ਅਸੀਂ ਆਹ ਇੰਪੋਰਟੈਂਸ ਨਹੀਂ ਦੇਣੀ ਕਿ ਲੋਕ ਨਾਇਕ ਦੀ ਇੰਪੋਰਟੈਂਸ ਕੀ, ਇਤਿਹਾਸ ਦੀ ਇੰਪੋਰਟੈਂਸ, ਇਹਦੇ ਲਈ ਤਾਂ ਮੈਨੂੰ ਲੱਗਦਾ ਨਾ ਕਿ ਲੋਕ ਨਾਇਕ ਦੀ ਪਰਿਭਾਸ਼ਾ ਸਮਝਣੀ ਪਊਗੀ ਨਾ ਜੀ। ਲੋਕ ਨਾਇਕ ਹੁੰਦਾ ਕੀ ਆ? ਬਿਲਕੁਲ, ਲੋਕ ਨਾਇਕ ਦੀ ਪਰਿਭਾਸ਼ਾ 'ਤੇ ਵੀ ਅਸੀਂ ਅੱਜ ਗੱਲ ਕਰਾਂਗੇ, ਕਿਉਂਕਿ ਅਗਲੇ ਜਿਹੜੇ ਸਾਡੇ ਪ੍ਰੋਗਰਾਮ ਆਉਣਗੇ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਸਰੋਤਿਆਂ, ਦਰਸ਼ਕਾਂ ਤੱਕ ਇੱਕ ਲੋਕ ਨਾਇਕ ਦੀ ਬਿਲਕੁਲ ਜੀਵਨ 'ਤੇ ਜਾਂ ਉਹਦੇ ਸਾਰ 'ਤੇ ਗੱਲ ਕਰੀਏ। ਕਿਉਂਕਿ ਨਾ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਇੱਥੋਂ 2018-19 ਦੇ ਵਿੱਚ, ਸਾਡੇ ਹਰਮਨ ਰੇਡੀਓ ਜਿਹੜਾ ਇੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਰੇਡੀਓ ਸਟੇਸ਼ਨ ਚੱਲਦਾ, ਅਤੇ ਉਹਦੇ ਪ੍ਰੈਜ਼ੈਂਟਰ ਨੇ ਦਲਜੀਤ ਸਿੰਘ ਜੀ, ਉਹ ਮਹਿਤਾ ਚੌਂਕ ਤੋਂ ਨੇ। ਇੱਥੇ ਮੈਲਬਰਨ ਦੇ ਵਿੱਚ ਉਹਨਾਂ ਨਾਲ ਮਿਲਣੀ ਹੋਈ, ਅਤੇ ਉਹ ਮੈਂ ਅਕਸਰ ਉਹ ਗੱਲ ਦਾ ਜ਼ਿਕਰ ਕਰਦਾ ਹੁੰਦਾ ਕਿ ਉਹਨੇ, ਮੇਰਾ ਵੀ ਲਾਈਫ ਚੇਂਜਿੰਗ ਸੀ ਉਹ ਚੀਜ਼। ਜਦੋਂ ਉਹਨਾਂ ਨਾਲ ਮਿਲਣੀ ਹੋਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਬੱਬਰ ਅਕਾਲੀਆਂ 'ਤੇ ਨਾਵਲ ਇੱਕ ਲਿਖ ਰਿਹਾ, ਉਹ ਵੈਰੀਫਾਈ ਕਰਨ ਲਈ ਤੁਹਾਡੇ ਇਲਾਕੇ 'ਚ ਆਉਣਾ ਪੈਣਾ, ਕਿਉਂਕਿ ਮੈਂ ਗੜ੍ਹਸ਼ੰਕਰ ਦੇ ਦੁਆਬੇ ਇਲਾਕੇ ਤੋਂ ਬਿਲੋਂਗ ਕਰਦਾ। ਤਾਂ ਮੈਂ ਕਿਹਾ ਜੀ ਆਇਆਂ ਨੂੰ, ਮੈਂ ਬੱਬਰ ਅਕਾਲੀਆਂ ਵਾਲੇ ਪੜ੍ਹਿਆ ਤਾਂ ਸੀ, ਪਰ ਘਰ ਘਰ ਜਾ ਕੇ ਇਤਿਹਾਸ ਕਿੱਦਾਂ ਇਕੱਠਾ ਕੀਤਾ ਜਾਂਦਾ, ਉਹ ਮੇਰੇ ਲਈ ਪਹਿਲਾਂ ਹੋਣਾ ਸੀ, ਐਕਸਪੈਰੀਮੈਂਟ ਹੋਣਾ ਸੀਗਾ। ਅਤੇ ਜਦੋਂ ਉਹ 2019 ਦੇ ਵਿੱਚ ਘਰ ਆਏ, ਮੈਂ ਉਹਨਾਂ ਦੇ ਨਾਲ ਆਪਣੇ ਇਲਾਕੇ ਦੇ ਪਿੰਡਾਂ 'ਚ, ਕਿਉਂਕਿ ਅਨੇਕਾਂ ਪਿੰਡ ਹੁੰਦੇ ਜਿੱਥੇ ਤੁਸੀਂ ਕਦੇ ਗਏ ਨਹੀਂ, ਬੇਸ਼ੱਕ ਉਹ ਗੁਆਂਢ 'ਚ ਹੋਵੇ, ਤਾਂ ਉਹ ਪਿੰਡ ਜਾ ਕੇ ਇਤਿਹਾਸ ਇਕੱਠਾ ਕੀਤਾ। ਇਤਿਹਾਸ ਇਕੱਠਾ ਕਰਦਿਆਂ, ਕਿਉਂਕਿ ਉਹਨਾਂ ਦੇ ਸਮਕਾਲੀ ਹਜੇ ਵੀ ਜਿਉਂਦੇ ਬੈਠੇ ਸੀ, ਸਿਆਣੇ ਹੋਏ ਬੰਦੇ, ਅਤੇ ਉਹ ਲੂੰ ਖੰਡੇ
ਖੜੇ ਕਰਨ ਵਾਲਾ ਇਤਿਹਾਸ ਜਦੋਂ ਉਹਨਾਂ ਤੋਂ ਸੁਣਿਆ। ਕਿਉਂਕਿ ਇੱਕ ਨਾ ਵੀਰੇ ਜਦੋਂ ਤੁਸੀਂ ਕਿਤਾਬਾਂ ਜੋ ਪੜ੍ਹਦੇ ਹੋ, ਬੇਸ਼ੱਕ ਕਿਤਾਬ ਵੀ ਜਦੋਂ ਆਪਾਂ ਪੜ੍ਹਦੇ ਹਾਂ ਨਾ, ਤੇ ਉਹ ਇੱਕ ਜਿਹੜਾ ਚਿੱਤਰ ਹੈ ਉਹ ਤੁਹਾਡੇ ਸਾਹਮਣੇ ਉੱਕਰ ਜਾਂਦਾ, ਜਿਵੇਂ ਜਿਵੇਂ ਪੜ੍ਹੀ ਜਾਂਦੇ ਉਵੇਂ ਉਵੇਂ ਤੁਹਾਡੇ ਸਾਹਮਣੇ ਹੁੰਦਾ। ਪਰ ਜੇ ਕੋਈ ਉਹ ਸਮਕਾਲੀ ਉਸ ਸਮੇਂ ਦਾ ਬੈਠਾ ਹੋਵੇ, ਉਹ ਆਪਣੇ ਮੂੰਹੋਂ ਗੱਲ ਇੱਕ ਸੁਣਾਵੇ, ਤਾਂ ਉਹਦੇ ਸੁਣਾਉਣ ਦੇ ਅੰਦਾਜ਼ ਤੋਂ ਹੀ ਤੁਸੀਂ ਪਤਾ ਤੁਹਾਨੂੰ ਲੱਗ ਜਾਂਦਾ ਕਿ ਉਹ ਕਿੱਦਾਂ ਦਾ ਸਮਾਂ ਹੋਊਗਾ। ਬਿਲਕੁਲ। ਉਹ ਜਦੋਂ ਇੰਸੀਡੈਂਟ ਦੱਸਦੇ ਆ ਕਿ ਯਾਰ ਇੱਥੇ ਸੂਏ ਦੇ ਕੋਲ, ਉਹ ਨਹਿਰ ਦੇ ਕੋਲ ਆਹ ਇੰਸੀਡੈਂਟ ਹੋਇਆ ਸੀਗਾ, ਤਾਂ ਉਹ ਸੁਣ ਕੇ ਬੜੇ ਲੂੰ ਕੰਡੇ ਖੜੇ ਹੋਏ ਤੇ ਜਾਣਿਆ ਕਿ ਯਾਰ ਇਹਨਾਂ ਲੋਕਾਂ ਨੇ ਸਾਡੀ ਖਾਤਰ ਗੋਰਿਆਂ ਨਾਲ ਲੜਾਈ ਲੜੀ ਸਾਡੇ ਲਈ। ਕਿਉਂਕਿ ਚਲੋ ਗੁਰੂ ਕਾਲ ਤੋਂ ਲੈ ਕੇ ਅਸੀਂ ਗੱਲ ਕਰਦੇ ਹਾਂ, ਬਾਅਦ 'ਚ ਗੋਰੇ ਆ ਜਾਂਦੇ ਆ, ਉਦੋਂ ਦੀਆਂ ਸ਼ਹਾਦਤਾਂ ਨੇ। ਬਿਲਕੁਲ। ਤੇ ਉਸ ਤੋਂ ਬਾਅਦ ਭਾਰਤੀ ਹਕੂਮਤ ਨਾਲ ਸਾਡੀਆਂ ਜੀ ਰਹੀ ਆ, ਬਹੁਤ ਲੰਮਾ ਚੌੜਾ ਇਤਿਹਾਸ ਰਿਹਾ ਆ ਇਤਿਹਾਸ। ਸੋ ਉਹ ਇਤਿਹਾਸ ਸੀਗਾ ਜਿਹੜਾ ਸਾਡਾ ਚੱਲਿਆ, ਗੋਰਿਆਂ ਦੇ ਨਾਲ ਲੜਾਈ ਚੱਲੀ। ਤਾਂ ਉਹਨਾਂ ਦੇ ਜੀਵਨ ਬਾਰੇ ਜੋ ਪੜ੍ਹਿਆ, ਫਿਰ ਪਤਾ ਲੱਗਾ ਕਿ ਯਾਰ ਇਹਨਾਂ ਬਾਰੇ ਸਾਨੂੰ ਪੜ੍ਹਨ ਦਾ, ਜਾਣਨ ਦੀ ਲੋੜ ਆ। ਉਦੋਂ ਜਦੋਂ ਲੋਕਾਂ ਨਾਲ ਮਿਲੇ ਜਿਨ੍ਹਾਂ ਨੇ ਉਹਨਾਂ ਬਾਰੇ ਪਹਿਲਾਂ ਰਿਸਰਚ ਕਰੀ ਹੋਈ ਸੀ, ਫਿਰ ਜਾਣਿਆ ਕਿ ਲੋਕ ਤਾਂ ਯਾਰ ਬਹੁਤ ਗਿਆਨਵਾਨ ਬੈਠੇ ਆ। ਬਿਲਕੁਲ। ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਚਿਣਕ ਜਗਾਉਂਦੇ ਆ, ਜਾਂ ਤਾਂ ਉਹ ਤੁਹਾਨੂੰ ਬੁਝਾ ਦਿੰਦੇ ਆ, ਜਾਂ ਉਹ ਕਿਤੇ ਨਾ ਕਿਤੇ ਚਿਣਕ ਜਗਾਉਂਦੇ ਆ। ਰਾਹ ਜ਼ਰੂਰ ਤੁਹਾਡਾ ਇਹਨਾਂ ਮੁਲਾਕਾਤਾਂ ਤੋਂ ਬਾਅਦ ਰਾਹ ਬਦਲਿਆ ਜਾਂਦਾ, ਜਾਂ ਤੁਸੀਂ ਬਿਲਕੁਲ ਹੀ ਪਾਸਾ ਵੱਟ ਜਾਂਦੇ ਆ, ਤੇ ਜਾਂ ਉਹ ਜਿਹੜੀ ਚਿਣਕ, ਜਿੱਦਾਂ ਤੁਸੀਂ ਕਿਹਾ ਕਿ ਚਿਣਕ ਤੁਹਾਡੇ ਅੰਦਰ ਲੱਗ ਜਾਂਦੀ ਕਿ ਇਹਨਾਂ ਬਾਰੇ ਹੋਰ ਜਾਣੀਏ ਜੀ। ਤੇ ਉਹ ਕਿਤੇ ਨਾ ਕਿਤੇ ਚਿਣਕ ਜਗੀ ਕਿ ਹੋਰ ਜਾਣੀਏ, ਹੋਰ ਜਾਣੀਏ, ਹੋਰ ਪੜ੍ਹੀਏ। ਫਿਰ ਪਤਾ ਲੱਗਦਾ ਕਿ ਅੱਛਾ ਸਾਡੇ ਲੋਕ ਨਾਇਕ ਇਹ ਨੇ। ਜੇਕਰ ਅਸੀਂ ਇਹਨਾਂ ਦੇ ਜੀਵਨ ਬਾਰੇ ਵੱਧ ਤੋਂ ਵੱਧ ਪੜ੍ਹਾਂਗੇ ਤੇ ਸਾਡਾ ਵੀ ਕਿਤੇ ਨਾ ਕਿਤੇ ਸਾਡੇ ਸੁਭਾਅ 'ਚ ਵੀ ਬਦਲਾਵ ਆਏਗਾ। ਕਿਉਂਕਿ ਜਦੋਂ ਅਸੀਂ ਗੱਲ ਕਰਦੇ ਨਾ ਕਿ ਗੀਤ ਸੁਣ ਕੇ ਪ੍ਰਭਾਵਿਤ ਹੋ ਜਾਂਦੇ ਆ, ਫਰਕ ਪੈਂਦਾ ਹੈ ਕਿ ਉਹ ਜੀ ਕਰਦਾ ਕਿ ਗਲੋਕ ਹੁਣ ਤੁਸੀਂ ਟੰਗੇ ਲਓ। ਜਦੋਂ ਤੁਸੀਂ ਉਹ ਗਾਣੇ ਰਿਪੀਟ ਤੇ ਸੁਣੀ ਜਾਓਗੇ ਜਾਂ ਕਿਸੇ ਉਹਨਾਂ ਬਾਰੇ ਹੀ ਪੜ੍ਹੀ ਜਾਓਗੇ, ਹਾਲੀਵੁੱਡ ਦੇ ਮਾਫੀਆ ਦੀ ਮੂਵੀ ਦੇਖੋ, ਕਿਤੇ ਨਾ ਕਿਤੇ ਜੀ ਕਰਦਾ ਕਿ ਹੁਣ ਸਪੋਰਟਸ ਕਾਰ ਲੈ ਕੇ ਨਿਕਲੀਏ ਨਾ, ਗਲੋਕ ਹੋਵੇ। ਤਾਂ ਫਿਰ ਜੇਕਰ ਤੁਸੀਂ ਯੋਧਿਆਂ ਬਾਰੇ ਪੜ੍ਹੋਗੇ, ਉੱਦਾਂ ਦੀ ਮਾਨਸਿਕਤਾ ਬਣਦੀ ਜਾਊਗੀ, ਉਹੋ ਜਿਹੀ ਮਾਨਸਿਕਤਾ ਬਣੂਗੀ। ਉਹ ਉਹਨਾਂ ਦੇ ਜੀਵਨ ਬਾਰੇ ਇਹ ਤੁਸੀਂ ਬਹੁਤ ਪ੍ਰਭਾਵਿਤ ਹੋ ਕੇ ਆਪਣੇ ਜੀਵਨ 'ਤੇ ਢਾਲਦੇ ਹੋ। ਇਹ 'ਚ ਕੋਈ ਸ਼ੱਕ ਨਹੀਂ ਗਾ ਵੀਰੇ ਕਿ ਜਦੋਂ ਜਿੱਦਾਂ ਦਾ ਉਹ ਕਹਿੰਦੇ ਹੁੰਦੇ ਨਾ, ਇੰਗਲਿਸ਼ ਦੀ ਇੱਕ ਕਹਾਵਤ ਆ, ਯੂ ਬਿਕਮ ਵਾਟ ਯੂ ਈਟ। ਸੋ ਉਹ ਇਹ ਨਹੀਂ ਹੁੰਦਾ ਕਿ ਤੁਸੀਂ ਖਾਂਦੇ ਕੀ ਹੋ, ਇਹ ਹੁੰਦਾ ਕਿ ਤੁਸੀਂ ਆਪਣੇ ਅੰਦਰ ਪਾਉਂਦੇ ਕੀ ਹੋ। ਉਹ ਖਾਣ ਦੇ ਤਰੀਕੇ 'ਚ ਵੀ ਹੁੰਦਾ, ਤੁਸੀਂ ਸੁਣਦੇ ਕੀ ਆ, ਤੁਸੀਂ ਵੇਖਦੇ ਕੀ ਆ। ਜਿੱਦਾਂ ਦਾ ਤੁਸੀਂ ਵੇਖਦੇ ਆ, ਜਿੱਦਾਂ ਦਾ ਤੁਸੀਂ ਸੁਣਦੇ ਆ, ਜਿੱਦਾਂ ਦਾ ਤੁਸੀਂ ਖਾਂਦੇ ਆ, ਉੱਦਾਂ ਦੀ ਤੁਹਾਡੀ ਸ਼ਖਸੀਅਤ ਹੁੰਦੀ ਜਾਂਦੀ ਆ। ਸੋ ਇਹਦੇ ਵਿੱਚ ਅੱਗੇ ਗੱਲ ਕਰੀਏ, ਤੁਹਾਨੂੰ ਮਤਲਬ ਕਾਰਨ ਕੀ ਲੱਗਦੇ ਆ ਕਿ ਸਾਡੇ ਲੋਕ ਨਾਇਕ ਅਕਸਰ ਬਦਲੇ ਕਿਉਂ ਆ? ਕਿਉਂਕਿ ਜਿਹਦੇ ਵਿੱਚ ਐਡਾ ਵੱਡਾ ਇਤਿਹਾਸ ਹੋਵੇ ਕਿ ਐਡੇ ਵੱਡੇ ਵੱਡੇ ਯੋਧੇ ਸਾਡੇ ਇਤਿਹਾਸ 'ਚ ਸ਼ਮੂਲੀਅਤ ਕਰਦੇ ਹੋਣ, ਅਤੇ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਜਾਂ ਨਵੀਂ ਪੀੜ੍ਹੀ ਆਪਣੇ ਇਤਿਹਾਸ ਤੋਂ ਟੁੱਟ ਜਾਏ, ਇਹਦੇ ਤਾਂ ਕੋਈ ਵੱਡੇ ਕਾਰਨ ਰਹੇ ਹੋਣਗੇ। ਬਿਲਕੁਲ। ਪਹਿਲਾਂ ਤਾਂ ਮੈਂ ਥੋੜ੍ਹੀ ਜਿਹੀ ਇਹਨਾਂ ਲਫ਼ਜ਼ਾਂ ਦੇ ਵਿੱਚ ਲੋਕ ਨਾਇਕ ਹੁੰਦੇ ਕਿ ਉਹਨਾਂ ਦੀ ਝਾਤ ਪਾ ਕੇ ਕਾਰਨ ਤੇ ਆਉਂਗਾ ਜੋ ਮੈਂ ਮਹਿਸੂਸ ਕੀਤਾ। ਪਹਿਲਾਂ ਤਾਂ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਜਿਹੜੇ ਲੋਕ ਨਾਇਕ ਹੁੰਦੇ ਕੀ ਆ ਜੀ, ਹੈ ਨਾ। ਕਿ ਲੋਕ ਨਾਇਕ ਉਹ ਹੁੰਦੇ ਨੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਨੇ, ਲੋਕਾਂ ਦੇ ਵਿੱਚ ਰਹਿੰਦੇ ਨੇ, ਆਪਣੇ ਲੋਕਾਂ ਦੇ ਵਿੱਚ ਰਹਿੰਦੇ ਨੇ, ਨਿਸ਼ਕਾਮ ਸੇਵਾ ਕਰਦੇ ਨੇ, ਹਕੂਮਤ ਨਾਲ ਮੱਥਾ ਲਾਉਣ ਲਈ ਜੁਰਤ ਰੱਖਦੇ ਨੇ। ਬਿਲਕੁਲ, ਹੈ ਨਾ। ਉਹ ਲੋਕ ਸਾਡੇ ਲੋਕ ਨਾਇਕ ਹੁੰਦੇ ਨੇ ਜੀ, ਜਿਹੜੇ ਲੋਕਾਂ ਲਈ ਆਪਣਾ ਆਪ ਵਾਰ ਦਿੰਦੇ ਨੇ, ਲੋਕਾਂ ਲਈ ਆਪਣਾ ਆਪ ਵਾਰਨ ਵਾਲੇ ਲੋਕ ਨਾਇਕ। ਜ਼ਰੂਰੀ ਨਹੀਂ ਹੁੰਦਾ ਕਿ ਉਹ ਹਥਿਆਰਾਂ ਨਾਲ ਹੀ ਜੰਗ ਲੜਦੇ ਨੇ। ਸਾਡੇ ਕੋਲ ਐਗਜ਼ਾਮਪਲਸ ਭਗਤ ਪੂਰਨ ਸਿੰਘ ਦੀ ਆ, ਸਾਡੇ ਕੋਲ ਭਾਈ ਕਨ੍ਹਈਆ ਜੀ ਆ। ਬਿਲਕੁਲ। ਜੰਗ ਦੇ ਮੈਦਾਨ ਦੇ ਵਿੱਚ ਪਾਣੀ ਦੁਸ਼ਮਣ ਨੂੰ ਵੀ ਪਿਆਇਆ, ਬਿਲਕੁਲ। ਤੇ ਜਿੱਥੇ ਲੋੜ ਪਵੇ ਉੱਥੇ ਖੰਡਾ ਵੀ ਖੜਕਾਉਂਦੇ ਨੇ। ਬਿਲਕੁਲ। ਇੱਦਾਂ ਨਹੀਂ ਕਿ ਅਸੀਂ ਇੱਕ ਪਾਸਾ ਹੀ ਲੈ ਕੇ ਚੱਲੀਏ। ਉਹ ਲੋਕ ਨਾਇਕ ਹੁੰਦੇ ਨੇ ਜਿਹੜੇ ਲੋਕਾਂ ਲਈ ਖੜ੍ਹਦੇ ਨੇ, ਕੁਛ ਨਾ ਕੁਛ ਕਰਦੇ ਨੇ ਆਪਣੇ ਜੀਵਨ ਦੇ ਵਿੱਚ। ਤੇ ਜਿਹੜੀ ਤੁਸੀਂ ਕਹਿੰਦੇ ਕਿ ਖੜੋਤ ਕਿੱਥੋਂ ਆ ਗਈ, ਹੈ ਨਾ, ਪਾੜਾ ਕਿੱਥੋਂ ਵੱਧਦਾ, ਪਾੜਾ ਕਿੱਥੋਂ ਵੱਧ ਗਿਆ। ਸੋ ਪਾੜਾ ਜੋ ਮੈਂ ਮਹਿਸੂਸ ਕਰਿਆ ਕਾਫੀ ਸਮੇਂ ਤੋਂ, ਇੱਕ ਚੀਜ਼ ਦੇਖਣੀ ਪਵੇਗੀ। ਅਸੀਂ ਆਪਣੇ ਟੌਪਿਕਸ ਦੇ ਵਿੱਚੋਂ, ਆਪਣੀ ਗੱਲਬਾਤ ਵਿੱਚੋਂ ਔਰਤਾਂ ਨੂੰ, ਮਾਈਆਂ ਨੂੰ, ਬੀਬੀਆਂ ਨੂੰ ਮਨਫੀ ਕਰਤਾ। ਸਾਡੇ ਡਿਸਕਸ਼ਨਸ ਦੇ ਵਿੱਚ ਬੀਬੀਆਂ ਬਾਰੇ ਗੱਲਬਾਤ ਨਹੀਂ ਆ। ਮੈਂ ਉਹ ਆਜ਼ਾਦੀ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਕਹਿੰਦੇ ਸਾਨੂੰ ਫਰੀਡਮ ਚਾਹੀਦਾ, ਉਹ ਸੋ ਕਾਲਡ ਫਰੀਡਮ ਦੀ ਗੱਲ ਨਹੀਂ ਕਰ ਰਿਹਾ। ਮੈਂ ਉਹ ਗੱਲ ਕਰ ਰਿਹਾ ਹਾਂ ਕਿ ਜਿਹੜੀਆਂ ਔਰਤਾਂ ਨੇ, ਤੁਸੀਂ ਕਹਿੰਦੇ ਨਾ ਅਸੀਂ ਆਪਣੇ ਬਾਬਿਆਂ ਤੋਂ, ਬੀਬੀਆਂ ਤੋਂ, ਕਹਾਣੀਆਂ ਤੋਂ। ਬਿਲਕੁਲ। ਸੋ ਸਮਾਜ ਜਿਹੜਾ ਅਸਲ ਸਿਰਜਣਾ ਹੁੰਦਾ ਉਹ ਬੀਬੀਆਂ ਨੇ ਸਿਰਜਣਾ। ਬਿਲਕੁਲ, ਹੈ ਨਾ। ਉਹ ਮਾਂ ਆ, ਉਹਨੇ ਜਨਮ ਦੇਣਾ, ਫਿਰ ਉਸ ਤੋਂ ਬਾਅਦ ਤੁਹਾਡੀ ਭੈਣ ਆ, ਫਿਰ ਘਰ ਵਾਲੀ ਆ, ਅੱਗੇ ਤੁਹਾਡੀ ਬੱਚੀ ਆ। ਜਿਹੜਾ ਘਰ ਆ ਉਹਦਾ ਅਸਲ ਆਧਾਰ ਤੇ ਇੱਕ ਜਨਨੀ ਆ,
ਚਾਹੇ ਉਹ ਮਾਂ ਲਾ ਲਓ, ਚਾਹੇ ਭੈਣ ਲਾ ਲਓ, ਚਾਹੇ ਬਾਅਦ 'ਚੋਂ ਤੁਹਾਡੀ ਧਰਮ ਪਤਨੀ ਆਉਂਦੀ ਹੈ ਜਿਹੜੀ ਘਰ ਨੂੰ ਸਵਾਰਦੀ ਆ। ਸੋ ਬਿਨਾਂ ਔਰਤ ਤੋਂ, ਬਿਨਾਂ ਜਿਹੜੀ ਤੀਵੀਂ ਤੋਂ ਸਮਾਜ ਦੀ ਸਿਰਜਣਾ ਸੰਭਵ ਹੀ ਨਹੀਂ ਜੀ। ਉਹ ਕਿਤੇ ਨਾ ਕਿਤੇ ਔਰਤਾਂ ਨੂੰ ਮਨਫੀ ਕਰਤਾ ਬੀਬੀਆਂ ਨੂੰ ਆਪਣੀ ਡਿਸਕਸ਼ਨ ਦੇ ਵਿੱਚੋਂ, ਸਮਾਜ ਦੇ ਵਿੱਚੋਂ ਕਿਵੇਂ ਹੋ ਗਿਆ ਕਿ ਮੈਨ ਓਰੀਐਂਟਡ ਬਿਲਕੁਲ ਮੈਨ ਓਰੀਐਂਟਡ ਸੁਸਾਇਟੀ ਬਣ ਗਈ ਸਾਡੀ, ਪਿੱਛੇ ਰਹਿ ਗਈਆਂ। ਪਿੱਛੇ ਇੱਦਾਂ ਰਹਿ ਗਈਆਂ ਜਦੋਂ ਗੱਲ ਨਹੀਂ ਹੋ ਰਿਹਾ। ਤੇ ਜਿਹੜੇ ਅਸੀਂ ਕਹਿ ਦਿੰਦੇ ਆ ਨਾ ਕਿ ਅਟੈਕ ਕਿਹੋ ਜਿਹੇ ਹੁੰਦੇ ਆ, ਤਾਂ ਜ਼ਰੂਰੀ ਨਹੀਂ ਹਮਲਾ ਬੰਬ ਨਾਲ ਹੀ ਹੋਣਾ। ਤੇ ਉਹਨਾਂ ਦੀ ਮਾਨਸਿਕਤਾ ਤੇ ਕਿਤਾਬਾਂ, ਫੈਸ਼ਨ, ਟੀਵੀ ਰਾਹੀਂ ਹਮਲਾ ਹੋ ਕੇ ਉਹ ਜਿਹੜੇ ਸਾਡੇ ਲੋਕ ਨਾਇਕ ਸੀ ਉਹਨਾਂ ਦੇ ਪਹਿਲਾਂ ਦਿਮਾਗ 'ਚੋਂ ਕੱਢੇ। ਜਦੋਂ ਸਾਡੀ ਨਵੀਂ ਜਨਰੇਸ਼ਨ ਦਾ ਬੀਬੀਆਂ ਗੱਲਾਂ ਕਰਦੀਆਂ ਸੀਗੀਆਂ ਬਹੁਤ ਸੋਹਣੀਆਂ, ਬਿਲਕੁਲ, ਹੈ ਨਾ, ਸ਼ਹੀਦਾਂ ਦੀਆਂ, ਗੁਰੂਆਂ ਪੀਰਾਂ ਦੀਆਂ। ਫਿਰ ਉਸ ਤੋਂ ਬਾਅਦ ਜਿਹੜੀ ਜਨਰੇਸ਼ਨ ਆਈ ਉਹ ਕਿਤੇ ਨਾ ਕਿਤੇ ਟੁੱਟਣ ਲੱਗ ਗਈ। ਉਹ ਟੁੱਟਣ ਲੱਗ ਗਈ ਕਿਉਂਕਿ ਉਹਨਾਂ ਦਾ ਧਿਆਨ ਟੀਵੀ 'ਚ ਚਲਾ ਗਿਆ, ਫੈਸ਼ਨ 'ਤੇ ਚਲਾ ਗਿਆ। ਬਿਲਕੁਲ, ਠੀਕ ਹੈ ਜੀ, ਉਹਨਾਂ ਦਾ ਧਿਆਨ ਕੇਂਦਰਿਤ ਹੋ ਗਿਆ। ਮੈਂ ਨਾ ਇੱਕ ਬੜੀ ਸੋਹਣੀ ਗੱਲ ਸੁਣੀ ਤੇ ਜਿਹਨੇ ਮੈਨੂੰ ਮਤਲਬ ਮੈਂ ਬਹੁਤ ਹੀ ਚੰਗੀ ਲੱਗੀ ਉਹ ਗੱਲ। ਕਹਿੰਦੇ ਕਿ ਫੈਮਿਨਿਜ਼ਮ ਦਾ ਰੌਲਾ ਪਾਇਆ ਜਾਂਦਾ ਅਕਸਰ ਕਿ ਸਾਨੂੰ ਜੀ ਇਕੁਐਲਿਟੀ ਚਾਹੀਦੀ ਆ, ਸਾਨੂੰ ਆਹ ਚਾਹੀਦਾ ਆ, ਸਾਨੂੰ ਔਰਤਾਂ ਨੂੰ ਬਰਾਬਰ ਦੇ ਹੱਕ ਨਹੀਂ ਦਿੱਤੇ ਜਾਂਦੇ। ਕਹਿੰਦੇ ਕੇਰਾਂ ਤੁਸੀਂ ਇੱਕ ਵਾਰ ਜਿਹੜਾ ਸਿੱਖ ਇਤਿਹਾਸ ਨੂੰ ਫੋਲ ਕੇ ਤਾਂ ਵੇਖੋ। ਸਿੱਖ ਇਤਿਹਾਸ 'ਚ ਤਾਂ ਸਾਡੀਆਂ ਬੀਬੀਆਂ ਉਦੋਂ ਵੀ ਹੱਥ 'ਚ ਖੰਡਾ ਫੜ ਕੇ ਤੇ ਮਰਦਾਂ ਦੇ ਬਰਾਬਰ ਜੰਗ ਦੇ ਵਿੱਚ ਲੜਦੀਆਂ ਹੁੰਦੀਆਂ ਸੀ। ਜਦੋਂ ਘੁੰਡਾਂ ਦਾ ਰਿਵਾਜ ਹੁੰਦਾ ਸੀ, ਜਦੋਂ ਸਤੀ ਪ੍ਰਥਾ ਹੁੰਦੀ ਸੀ, ਉਦੋਂ ਵੀ ਸਾਡੀਆਂ ਬੀਬੀਆਂ ਮਰਦਾਂ ਦੇ ਬਰਾਬਰ ਲੜਦੀਆਂ ਹੁੰਦੀਆਂ ਸੀ। ਸੋ ਸਿੱਖ ਇਤਿਹਾਸ ਤੇ ਐਡਾ ਵੱਡਾ ਹੈ ਜਿਹਦੇ ਵਿੱਚ ਸਾਡੇ ਬਾਬੇ ਨਾਨਕ ਨੇ ਕਿਹਾ ਕਿ ਸੋ ਕਿਉਂ ਮੰਦਾ ਆਖੀਏ ਜਦ ਜੰਮੇ ਰਾਜਾਨ। ਸਾਡੇ ਸਿੱਖ ਧਰਮ 'ਚ ਤਾਂ ਤੀਵੀਂ ਨੂੰ, ਇੱਕ ਮਾਂ ਨੂੰ, ਇੱਕ ਜਨਨੀ ਨੂੰ ਹਮੇਸ਼ਾ ਜਿਹੜਾ ਦਰਜਾ ਹੈ ਉਹ ਬਹੁਤ ਉੱਚਾ ਦਿੱਤਾ ਗਿਆ। ਉੱਚਾ, ਬਿਲਕੁਲ, ਕਿਉਂਕਿ ਦਰਜਾ ਹੈ ਹੀ ਉੱਚਾ। ਬਿਲਕੁਲ, ਉਹ ਤੋਂ ਗੁਰੂ ਸਾਹਿਬ ਨੇ ਸਾਨੂੰ ਜਾਣੂ ਕਰਵਾਇਆ। ਮਤਲਬ ਮੈਂ ਇਸ ਚੀਜ਼ ਨੂੰ ਇੱਦਾਂ ਲੈਂਦਾ ਹੁੰਦਾ ਕਿ ਅਸੀਂ ਵੀ ਆਰ ਨੋ ਵਨ, ਅਸੀਂ ਕਿਸੇ ਨੂੰ ਦਰਜਾ ਉੱਚਾ ਨਹੀਂ ਦੇ ਸਕਦੇ, ਉਹ ਹੈ ਹੀ ਉੱਚਾ, ਬਿਲਕੁਲ ਬਿਲਕੁਲ ਉੱਚੇ ਦਰਜੇ ਤੇ ਨੇ। ਤੇ ਗੁਰੂ ਸਾਹਿਬ ਨੇ ਸਾਨੂੰ ਜਾਣੂ ਕਰਵਾਇਆ। ਤੁਸੀਂ ਭੁੱਲ ਰਹੇ ਹੋ ਕਿਤੇ ਨਾ ਕਿਤੇ ਇਹਨਾਂ ਦੀ ਆਹ ਰੁਤਬਾ ਆ। ਸੋ ਹੁਣ ਵੀ ਕਿਤੇ ਜੇਕਰ ਅਸੀਂ ਜਨਰੇਸ਼ਨ ਚੇਂਜ ਦੀ ਗੱਲ ਕਰਦੇ ਹਾਂ ਨਾ, ਆਹ ਗੱਲ ਮੁੱਕਣੀ, ਬੇਸ਼ੱਕ ਅੱਜ ਅਸੀਂ ਚਲੋ ਲਾਈਟ ਟੌਪਿਕ 'ਤੇ ਗੱਲ ਕਰ ਰਹੇ ਹਾਂ ਇਹਨਾਂ ਦੀ, ਪਰ ਉਹ ਕਿਤੇ ਨਾ ਕਿਤੇ ਇਸੇ ਗੱਲ ਤੇ ਆ ਕੇ ਮੁੱਕਣੀ ਆ ਜਦੋਂ ਬੀਬੀਆਂ ਦੇ ਬੌਧਿਕ ਵਿਕਾਸ ਮੋੜਾ ਪੈਣਾ। ਉਹਨਾਂ ਨੇ ਜਦੋਂ ਮੋੜਾ ਪਾਉਣਾ ਸਿੱਖ ਇਤਿਹਾਸ ਵੱਲ ਨੂੰ, ਜਾਂ ਜਿੱਥੋਂ ਦੀਆਂ ਨੇ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਦੁਨੀਆ ਭਰ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ। ਬਿਲਕੁਲ, ਕਿਉਂਕਿ ਜਦੋਂ ਤੁਸੀਂ ਇਤਿਹਾਸ ਦੀ ਗੱਲ ਕਰਦੇ ਆ ਨਾ, ਤੇ ਆਪਾਂ ਇੱਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਹੋਣਾ ਦੀ ਇੱਕ ਬੜੀ ਮਸ਼ਹੂਰ ਹੈਗੀ ਆ ਵੀਡੀਓ, ਮੈਨੂੰ ਹੁਣ ਉਹ ਨਾਮ ਭੁੱਲ ਗਿਆ, ਕਿ ਇੱਕ ਪਠਾਨ ਜਿਹੜਾ ਹੈ ਨਾ ਉਹ ਜੰਗ ਹਾਰ ਕੇ ਜਦੋਂ ਘਰ ਆਉਂਦਾ ਆ, ਤੇ ਮੈਨੂੰ ਲੱਗਦਾ ਉਹ ਬਹੁਤ ਮਸ਼ਹੂਰ, ਮੈਨੂੰ ਨਾਮ ਭੁੱਲ ਰਿਹਾ ਆ, ਤੇ ਹਾਂ ਉਹ ਤੁਸੀਂ ਜ਼ਰੂਰ ਪੂਰੀ ਕਰਿਓ। ਤੇ ਉਹਦੇ ਵਿੱਚ ਉਹਦੀ ਮਾਂ ਕਹਿੰਦੀ ਆ ਕਿ ਆਪਣੀ ਕੰਮ ਵਾਲੀ ਨੂੰ ਕਹਿੰਦੀ ਕਿ ਪੁਲਿਸ ਤਿਆਰ ਕਰ, ਤੇ ਉਹ ਕਹਿੰਦੀ ਕਿ ਉਹ ਜਦੋਂ ਭਾਂਡੇ ਖੜਕਦੇ ਤੇ ਉਹ ਲਾਮਾ ਮਾਰਦੀ ਆ, ਮਿਹਣਾ ਮਾਰਦੀ ਕਿ ਵੀ ਮੇਰਾ ਪੁੱਤ ਇਸ ਲੋਹੇ ਦੀ ਆਵਾਜ਼ ਤੋਂ ਡਰਦਾ ਤੇ ਘਰ ਭੱਜ ਆਇਆ, ਤੇ ਤੂੰ ਇੱਥੇ ਵੀ ਲੋਹਾ ਖੜਕਾਉਣੀ ਆ। ਉਹ ਫਿਰ ਕਹਿੰਦਾ ਕਿ ਮਾਂ ਜੇ ਤੂੰ ਇੰਨੀ ਭੱਜ ਰਿਹਾ ਤੇ ਮੈਂ ਘਰ ਕਿਵੇਂ ਆਇਆ। ਸੋ ਉੱਥੇ ਵੀ ਸਾਨੂੰ ਪਤਾ ਲੱਗਦਾ ਕਿ ਸਿਰਫ ਸਿੱਖ ਇਤਿਹਾਸ ਨਹੀਂ, ਹਮੇਸ਼ਾ ਹੀ ਜਿਹੜੀ ਜਨਨੀ ਉਹ ਕਿ ਚਾਹੇ ਕਿਸੇ ਵੀ ਧਰਮ ਦੀ ਹੋਵੇ, ਉਹਦਾ ਰੁਤਬਾ ਹਮੇਸ਼ਾ ਉੱਚਾ ਰਹਿੰਦਾ। ਬਿਲਕੁਲ, ਚੰਗੇਜ਼ ਖਾਨ ਦੀ ਗੱਲ ਕਰ ਰਹੇ ਆ। ਤੇ ਉਸ ਤੋਂ ਬਾਅਦ ਦੇਖ ਲਓ ਫਿਰ ਉਹ ਅਜਿਹਾ ਹੀ ਉਹਨੇ ਫਿਰ ਖੰਡਾ ਚੱਕਿਆ, ਤਲਵਾਰ ਚੱਕੀ, ਅੱਧੀ ਦੁਨੀਆ, ਅੱਧੀ ਤੋਂ ਵੱਧ ਦੁਨੀਆ ਉਹਨੇ ਸਰ ਕੀਤੀ, ਕਿ ਉਹ ਇੱਕ ਜਿਹੜਾ ਮਾਂ ਨੇ ਮੇਣਾ ਮਾਰਿਆ। ਬਿਲਕੁਲ, ਤਾਂ ਉਹ ਕਿਤੇ ਨਾ ਕਿਤੇ ਉਹ ਮਿਹਣੇ ਦੀ ਲੋੜ ਅੱਜ ਵੀ ਹੈ, ਹੈ ਨਾ। ਉਹ ਜਿਹੜਾ ਸਮਾਜ ਬਦਲਣ ਲਈ, ਉਹ ਰੈਵੋਲੂਸ਼ਨ ਲਿਆਉਣ ਲਈ, ਉਹ ਰੈਵੋਲੂਸ਼ਨ ਖੇਤੀ 'ਚ ਵੀ ਹੋ ਸਕਦਾ, ਰੈਵੋਲੂਸ਼ਨ ਸਮਾਜਿਕ ਕੰਮਾਂ 'ਚ ਵੀ ਹੋ ਸਕਦਾ। ਤੇ ਰੈਵੋਲੂਸ਼ਨ ਸਰਕਾਰ ਜੇਕਰ ਕੁਛ ਗਲਤ ਕਰ ਰਹੀ ਹੈ, ਕਿਸੇ ਵੀ ਧਿਰ ਦੀ ਹੋਵੇ, ਉਹਨਾਂ ਨਾਲ ਮੱਥਾ ਲਾਉਣ ਦਾ ਵੀ ਹੋ ਸਕਦਾ। ਸਾਡੇ ਮੂਹਰੇ ਰੀਸੈਂਟ ਐਗਜ਼ਾਮਪਲਸ ਕਿਸਾਨੀ ਅੰਦੋਲਨ ਦੀਆਂ ਨੇ, ਜਿਹੜੇ ਉਹ ਬੰਦੇ ਜਾਂ ਜਿਹੜੇ ਮਾਵਾਂ ਦੇ ਪੁੱਤ ਉੱਥੇ ਜਾ ਕੇ ਲੜ ਰਹੇ ਸੀਗੇ, ਉਹ ਮਾਵਾਂ ਨੇ ਤੋਰੇ ਸੀ, ਉਹ ਘਰ ਵਾਲੀਆਂ ਨੇ ਤੋਰੇ ਸੀ, ਮਾਵਾਂ ਨੇ ਤੋਰੇ ਵੀ ਸੀ ਤੇ ਮਾਵਾਂ ਬਰਾਬਰ ਜਾ ਕੇ ਬੈਠੀਆਂ ਵੀ ਸੀ। ਉਹ ਜਿਹੜੀ ਤਾਕਤ ਹੈ ਉਹ ਸਾਨੂੰ ਉੱਥੋਂ ਹੀ ਮਿਲ ਰਹੀ ਸੀ, ਤੇ ਤਾਂ ਕਰਕੇ ਅਸੀਂ ਉਹ ਮੋਰਚਾ ਸਰ ਕੀਤਾ ਜੀ। ਤਾਂ ਉਹੀ ਗੱਲਬਾਤ ਹੁਣ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਨੇ, ਜਿਹੜੀਆਂ ਅਸੀਂ ਗੱਲਾਂ ਮਸਾਲਾਂ ਦੇ ਰਹੇ ਹਾਂ, ਤੇ ਉਹਨਾਂ ਵਿੱਚੋਂ ਹੀ ਅਸੀਂ ਉਹਨਾਂ ਯੋਧਿਆਂ ਦੀਆਂ ਗੱਲਾਂ ਬਾਤਾਂ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਲੈ ਕੇ ਚੱਲੀਏ। ਮੈਨੂੰ ਲੱਗਦਾ ਕਿ ਤੁਸੀਂ ਜਿੱਦਾਂ ਕਹਿੰਦੇ ਹੁੰਦੇ ਨਾ ਕਿ ਕੁੱਜੇ 'ਚ ਸਮੁੰਦਰ ਜਿਹੜਾ ਆ ਉਹ ਬੰਦ ਕਰਤਾ, ਇੱਕ ਐਸਾ ਪੁਆਇੰਟ ਚੁੱਕਿਆ ਆ ਜਿਹੜਾ ਮੈਨੂੰ ਲੱਗਦਾ ਕਿ ਹਰੇਕ ਚੀਜ਼ ਦਾ ਧੁਰਾ ਆ, ਕਿ ਸਾਡੀ ਜਿਹੜੀ ਤੀਵੀਂ ਆ, ਜਾਂ ਸਾਡੀ ਜਿਹੜੀ ਇੱਕ ਜਨਨੀ ਆ, ਇੱਕ ਮਾਂ ਆ, ਉਹ
ਕਿਤੇ ਨਾ ਕਿਤੇ ਧਰਮ ਤੋਂ, ਇਤਿਹਾਸ ਤੋਂ ਟੁੱਟਦੀ ਜਾ ਰਹੀ ਆ, ਜਿਸ ਕਰਕੇ ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਵੀ ਇਤਿਹਾਸ ਤੋਂ ਮੁਨਕਰ ਹੁੰਦੀ ਜਾਂਦੀ ਆ। ਅਤੇ ਇਹ ਮੈਂ ਚਾਹੁੰਦਾ ਕਿ ਸਾਡੇ ਵੇਖਣ ਵਾਲੇ ਇਸ ਚੀਜ਼ 'ਤੇ ਕਮੈਂਟ ਜ਼ਰੂਰ ਕਰਨ, ਅਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਕੋਈ ਇੱਦਾਂ ਦੇ ਹੋਰ ਵੀ ਕਾਰਨ ਲੱਗਦੇ ਕਿ ਕਿਹੜੇ ਐਸੇ ਕਾਰਨ ਹੋ ਸਕਦੇ ਕਿ ਅਸੀਂ ਆਪਣੇ ਇਤਿਹਾਸ ਤੋਂ ਬਦਲਦੇ ਜਾਂਦੇ ਹਾਂ, ਅਤੇ ਉਹਦੇ ਬਾਰੇ ਜ਼ਰੂਰ ਦੱਸਿਓ। ਵੀਰੇ ਅੱਜ ਆਪਾਂ ਮਤਲਬ ਬਹੁਤ ਜ਼ਿਆਦਾ ਲੰਬੀ ਚੌੜੀ ਗੱਲਬਾਤ ਨਹੀਂ ਕਰਨੀ, ਆਪਣਾ ਇੰਟਰੋ ਵਾਲਾ ਹੀ ਆ। ਜਾਣ ਤੋਂ ਪਹਿਲਾਂ ਜੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਆ ਜਾਂ ਹੋਰ ਕੋਈ ਪੁਆਇੰਟ ਰੇਜ਼ ਕਰਨਾ ਚਾਹੁੰਦੇ, ਫਿਰ ਆਪਾਂ ਆਉਣ ਵਾਲੀਆਂ ਕਿਸ਼ਤਾਂ ਦੇ ਵਿੱਚ ਇੱਕ ਪਰਸਨੈਲਿਟੀ ਜਾਂ ਇੱਕ ਈਵੈਂਟ ਚੁੱਕਿਆ ਕਰਾਂਗੇ ਜਿਹਦੇ 'ਤੇ ਗੱਲਬਾਤ ਕਰਿਆ ਕਰਾਂਗੇ। ਅੱਜ ਜਾਣ ਤੋਂ ਪਹਿਲਾਂ ਕੁਝ ਕਹਿਣਾ ਚਾਹੁੰਦੇ ਜ਼ਰੂਰ? ਜਾਣ ਤੋਂ ਪਹਿਲਾਂ ਇਹੀ ਆ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਦਰਸ਼ਕ ਨੇ, ਸਾਨੂੰ ਫੀਡਬੈਕ ਰਾਹੀਂ, ਬਿਲਕੁਲ ਉਹ ਜ਼ਰੂਰੀ ਆ, ਕਮੈਂਟ ਰਾਹੀਂ ਉਹ ਸਾਡੀਆਂ ਜਿੱਦਾਂ ਨਾ ਗੁੰਜਾਇਸ਼ ਹੁੰਦੀ ਆ ਸੁਧਾਰਨ ਦੀ, ਉਹ ਜ਼ਰੂਰ ਦਿੰਦੇ ਰਹਿਣ। ਉਹ ਸਾਡੀ, ਜੇਕਰ ਅਸੀਂ ਕੋਈ ਤਾਰੀਖ ਦੀ ਗਲਤੀ ਕਰਦੇ ਹਾਂ, ਉਹ ਸਾਡੀ ਜਾਣਕਾਰੀ 'ਚ ਵਾਧਾ ਕਰਨ, ਅਸੀਂ ਉਹਨੂੰ ਕਰੈਕਟ ਕਰੀਏ, ਤਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਪਿਛਲੇ ਦਿਨਾਂ 'ਚ ਅਸੀਂ ਜਦੋਂ ਪ੍ਰੋਗਰਾਮ ਕੋਈ ਸੈਲੀਬ੍ਰੇਟ ਕਰ ਰਹੇ ਸੀ, ਹਰਮਨ ਰੇਡੀਓ ਦਾ 20 ਸਾਲਾ ਮਨਾ ਰਹੇ ਸੀ, ਡੋਜ਼ TV ਦਾ ਮਨਾ ਰਹੇ ਸੀਗੇ, ਸੋ ਉਸ ਸਮੇਂ ਗੱਲ ਹੋ ਰਹੀ ਸੀ ਕਿ ਜਿਹੜਾ ਪ੍ਰੋਗਰਾਮ ਹੁੰਦਾ ਆ ਉਹ ਸਾਰਿਆਂ ਦਾ ਸਾਂਝਾ ਹੁੰਦਾ ਆ, ਬਿਲਕੁਲ ਇਕੱਲੇ ਪ੍ਰੈਜ਼ੈਂਟਰਾਂ ਦਾ ਨਹੀਂ ਹੁੰਦਾ, ਸਰੋਤਿਆਂ ਦਾ ਵੀ ਹੁੰਦਾ, ਦਰਸ਼ਕਾਂ ਦਾ ਵੀ ਹੁੰਦਾ ਆ। ਸੋ ਦਰਸ਼ਕਾਂ ਵੱਲੋਂ ਮੈਨੂੰ ਇਹੀ ਆਸ ਹੈ ਕਿ ਉਹ ਸਾਡੀ, ਜੇਕਰ ਅਸੀਂ ਕੋਈ ਗਲਤੀ ਕਰਦੇ ਹਾਂ, ਸਾਨੂੰ ਫੀਡਬੈਕ ਰਾਹੀਂ ਦੱਸਦੇ ਰਹਿਣ, ਤਾਂ ਕਿ ਅਸੀਂ ਉਸ ਗਲਤੀ ਨੂੰ ਸੁਧਾਰੀਏ ਅਤੇ ਸਾਡੀ ਜਾਣਕਾਰੀ 'ਚ ਵੀ ਵਾਧੇ ਕਰਦੇ ਰਹਿਣ। ਸਾਡੇ ਨਾਲ ਇਤਿਹਾਸ ਦੀ ਕੋਈ ਕਿਤਾਬ ਦਾ ਨਾਮ ਸਾਂਝ ਪਾਉਂਦੇ ਰਹਿਣ, ਤਾਂ ਕਿ ਅਸੀਂ ਇੰਪਰੂਵਮੈਂਟ ਕਰਕੇ, ਤਿਆਰੀ ਕਰਕੇ ਹੋਰ ਸਰੋਤਿਆਂ ਤੱਕ ਉਹਨਾਂ ਦੇ ਵੀ ਸੁਨੇਹੇ ਪਹੁੰਚਾਉਂਦੇ ਰਹੀਏ। ਬਿਲਕੁਲ ਜੀ, ਬਿਲਕੁਲ ਜਿੱਦਾਂ ਬਾਈ ਉਹਨਾਂ ਨੇ ਕਿਹਾ ਕਿ ਅਸੀਂ ਗਲਤੀਆਂ ਕਰਦੇ ਰਹਿਣਾ, ਪਰ ਉਮੀਦ ਆ ਕਿ ਤੁਸੀਂ ਉਹ ਗਲਤੀਆਂ ਸੁਧਾਰਦੇ ਰਹੋਗੇ। ਸੋ ਆਪਣੇ ਫੀਡਬੈਕ ਰਾਹੀਂ, ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝ ਪਾਇਓ। ਜਿਹੜੇ ਵੀ ਟੌਪਿਕ 'ਤੇ, ਇਤਿਹਾਸ 'ਤੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ, ਉਹਦੇ ਬਾਰੇ ਵੀ ਜ਼ਰੂਰ ਲਿਖਿਓ। ਸੋ ਮੈਨੂੰ ਉਮੀਦ ਹੈ ਕਿ ਅੱਜ ਦੀ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਚੰਗੀ ਲੱਗੀ ਹੋਊਗੀ, ਅਤੇ ਅਸੀਂ ਇਹ ਜਿਹੜੇ ਪੋਡਕਾਸਟ ਦੀ ਸੀਰੀਜ਼ ਸ਼ੁਰੂ ਕੀਤੀ ਆ, ਇਹਦੇ ਵਿੱਚ ਅਗਲੀ ਕਿਸ਼ਤ 'ਤੇ ਇੱਕ ਕਿਸੇ ਯੋਧੇ ਦੀ, ਐਸੇ ਯੋਧੇ ਦੀ ਜਾਂ ਕੋਈ ਨਾ ਕੋਈ ਈਵੈਂਟ 'ਤੇ ਗੱਲਬਾਤ ਕਰਾਂਗੇ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀ ਫੀਡਬੈਕ ਰਾਹੀਂ ਸਾਡੇ ਤੱਕ ਸਾਂਝ ਜ਼ਰੂਰ ਪਾਓਗੇ। ਪ੍ਰੋਗਰਾਮ, ਸਾਡੀ ਗੱਲਬਾਤ ਸੁਣਨ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਬਹੁਤ ਜਲਦੀ ਅਗਲੀ ਕਿਸ਼ਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।